ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ 'ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਪ੍ਰੋਗਰਾਮ ਖਬਰ 'ਤੇ ਨਜ਼ਰ, ਜਿਸ ਦੇ ਵਿੱਚ ਪੰਜਾਬ ਭਾਰਤ ਦੀਆਂ ਅਹਿਮ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦੀ ਸਾਡੀ ਕੋਸ਼ਿਸ਼ ਹੁੰਦੀ ਹੈ। ਅਤੇ ਸਾਡੇ ਨਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ ਮਲੋਟ ਤੋਂ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ 'ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਬਲਦੇਵ ਸਿੰਘ ਧਾਲੀਵਾਲ ਜੀ ਰੀਨੋ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲ ਹਰ ਤਰ੍ਹਾਂ ਦੇ ਇੰਸ਼ੋਰੈਂਸ ਕਰਵਾ ਸਕਦੇ ਹੋ। ਉਹਨਾਂ ਦਾ ਨੰਬਰ 408-272-2500। ਇਸ ਦੇ ਨਾਲ ਗੁਰਦੀਪ ਸਿੰਘ ਵਿਰਦੀ ਕਲੋਵਿਸ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਰਿਸ਼ਪਾਲ ਕੌਰ ਖੰਗੂੜਾ ਬੇਕਸਫੀਲਡ ਤੋਂ, ਸਰਬਜੀਤ ਸਿੰਘ ਛੋਕਰ ਟਰਲਕ ਤੋਂ, ਨਵਜੋਤ ਕੌਰ ਕਲੋਟੀ ਯੂਬਾ ਸਿਟੀ ਤੋਂ, ਸੁਰਿੰਦਰ ਕੌਰ ਧਾਮੀ ਸੀਰੀਜ਼ ਤੋਂ ਅਤੇ ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਉਸ ਦੇ ਲਈ ਸੰਪਰਕ ਕਰ ਸਕਦੇ ਹੋ। ਨੰਬਰ 408-722-7698 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਜਿਹੜਾ ਸਿਲਸਿਲਾ ਸ਼ੁਰੂ ਕਰੀਏ। ਅਬੋਹਰ ਕਾਂਡ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਹੋਇਆ, ਉਸ ਦੇ ਵਿੱਚ ਜਿਹੜਾ ਇੱਕ ਜ਼ਖਮੀ ਸੀਗਾ, ਉਸਨੇ ਆਪਣੇ ਜਿਹੜੇ ਆ ਬਿਆਨ ਦਰਜ ਕਰਾਏ, ਬਿਆਨ ਦਿੱਤੇ, ਉਸਨੇ ਆਪਣੀ ਹੱਡ ਬੀਤੀ ਸੁਣਾਈ। ਬਿਲਕੁਲ ਜੀ, ਉਹ ਗੁਰਜੰਟ ਸਿੰਘ ਜੰਟ ਆ ਜਿਹੜਾ ਬਚ ਗਿਆ ਸੀ ਇਸ ਖੂਨੀ ਕਾਂਡ ਦੇ ਵਿੱਚ। ਬੇਰਹਿਮੀ ਨਾਲ, ਬੇਕਿਰਕੀ ਨਾਲ ਜਿਹੜਾ ਇਹ ਕਾਂਡ ਅੰਜਾਮ ਦਿੱਤਾ ਗਿਆ। ਇਹਦੇ ਵਿੱਚ ਜਿਹੜਾ ਬਚਣ ਵਾਲਾ ਸੀਗਾ, ਜੰਟਾ ਲਾਹੌਰੀਆ ਜਿਹਨੂੰ ਕਿਹਾ ਜਾਂਦਾ ਸੀਗਾ, ਉਹ ਹੁਣ ਥੋੜਾ ਜਿਹਾ ਠੀਕ ਹੋਇਆ, ਤੰਦਰੁਸਤ ਹੋਇਆ ਤੇ ਉਹਨੇ ਬਿਆਨ ਦਰਜ ਕਰਵਾਏ ਆ। ਕੱਲ ਪੁਲਿਸ ਨੂੰ ਵੀ ਬਿਆਨ ਦਰਜ ਕਰਵਾਇਆ ਤੇ ਮੀਡੀਆ ਦੇ ਸਾਹਮਣੇ ਵੀ ਉਹਨੇ ਸਾਰੀ ਕਹਾਣੀ ਹੈ ਜਿਹੜੀ ਉਸ ਦਿਨ ਵਾਪਰੀ ਹੈ ਉਹ ਸਾਰੀ ਦੱਸੀ ਹੈ ਕਿ ਕਿਸ ਤਰ੍ਹਾਂ ਉਹ ਉਹਨਾਂ ਦੇ ਨਾਲ ਹੋਈ, ਇਹ ਸਾਰੀ ਹੋਣੀ ਕਿਸ ਤਰ੍ਹਾਂ ਵਾਪਰੀ। ਉਹ ਕਹਿੰਦਾ ਜੀ ਕਿ ਮੈਂ ਮੋਟਰਸਾਈਕਲ ਦੀ ਸਰਵਿਸ ਕਰਾ ਰਿਹਾ ਸੀ ਤੇ ਮੇਰੇ ਕੋਲ ਭੀਮ ਆਇਆ ਤੇ ਉਹਨੇ ਆ ਕੇ ਕਿਹਾ ਕਿ ਅਮਿਤ ਜੀ ਨੇ ਸੱਦਿਆ। ਹੁਣ ਅਮਿਤ ਜੀ ਕੌਣ ਆ, ਇਹ ਆਪਾਂ ਜਾਣ ਲਈਏ। ਅਮਿਤ ਉਹ ਹੀ ਹੈ ਜਿਹੜਾ ਹਲਕਾ ਇੰਚਾਰਜ ਅਕਾਲੀਆਂ ਦਾ, ਸ਼ਿਵਲਾਲ ਜਿਹਦਾ ਨਾਂ ਆ ਰਿਹਾ, ਸ਼ਿਵਲਾਲ ਦਾ ਭਤੀਜਾ ਸਕਾ। ਤਾਂ ਉਹ ਭੀਮ ਕਹਿੰਦਾ ਕਿ ਮੇਰੇ ਨਾਲ ਚੱਲ। ਅਮਿਤ ਜੀ ਨੇ ਬੁਲਾਇਆ, ਆਪਣੇ ਪੁਰਾਣੇ ਮਾਲਕ ਹੈ, ਉਹਨਾਂ ਨੇ ਸੱਦਿਆ, ਆਪਾਂ ਜਾ ਆਈਏ। ਸੋ ਇਹ ਉੱਥੋਂ ਕਹਿੰਦਾ ਕਿ ਮੈਂ ਨਾ ਚਾਹੁੰਦੇ ਹੋਇਆਂ ਵੀ ਉਹਦੇ ਨਾਲ ਚਲਾ ਗਿਆ ਕਿ ਚੱਲ ਜਾ ਕੇ ਆ ਜਾਂਦੇ ਹਾਂ। ਤੇ ਉੱਥੇ ਹੀ ਮੈਂ ਆਪਦੇ ਭਰਾ ਨੂੰ ਫੋਨ ਕਰ ਦਿੱਤਾ ਕਿ ਜਿਹੜੀ ਸਰਵਿਸ ਬੁੱਕ ਆ ਮੈਨੂੰ ਉੱਥੇ ਉਹਨਾਂ ਦੇ ਜਿਹੜਾ ਫਾਰਮ ਹਾਊਸ ਹੈ ਉੱਥੇ ਹੀ ਫੜਾ ਜਾ। ਤੇ ਕਹਿੰਦਾ ਜਦੋਂ ਅਸੀਂ ਗਏ ਆ, ਐਂਟਰ ਹੁੰਦਿਆਂ ਸਾਰੀ ਜਿਹੜਾ ਇਸ ਸਮੇਂ ਸ਼ਿਵਲਾਲ ਦਾ ਕਾਰੋਬਾਰ ਮੁੱਖ ਤੌਰ ਤੇ ਸਾਂਭਦਾ ਹਰਪ੍ਰੀਤ ਸਿੰਘ ਹੈਰੀ, ਉਹਨੇ ਲਲਕਾਰਾ ਮਾਰਿਆ, ਮੇਨ ਗੇਟ ਪਹਿਲਾਂ ਬੰਦ ਕਰ ਲਿਆ ਕਿ ਇਹਨੂੰ ਅਸੀਂ ਵੱਢਣਾ, ਤੂੰ ਪਾਸੇ ਹੋ ਜਾ। ਇਹਨੇ ਕੰਮ ਛੱਡਿਆ, ਅਸੀਂ ਇਹਨੂੰ ਹੋਰ ਕੰਮ ਕਰਨ ਜੋਗਾ ਛੱਡਣਾ ਨਹੀਂ, ਹੱਥ ਪੈਰੇ ਦੇ ਵੱਢਣੇ, ਤੂੰ ਪਾਸੇ ਹੋ ਜਾ। ਕਹਿੰਦਾ ਮੈਂ ਇਹ ਗੱਲ ਕਹੀ ਕਿ ਧੋਖਾ ਹੈ, ਜੇ ਤੁਸੀਂ ਲੜਨਾ ਸੀ ਤੇ ਲੜਨ ਵਾਸਤੇ ਬੁਲਾਉਂਦੇ, ਪਰ ਤੁਸੀਂ ਰਾਜੀਨਾਮਾ ਆਖ ਕੇ ਇਸ ਤਰ੍ਹਾਂ ਬੁਲਾ ਕੇ ਇਹ ਕੰਮ ਕਰਨਾ, ਇਹ ਧੋਖਾ। ਤਾਂ ਕਹਿੰਦਾ ਬਸ ਇੰਨਾ ਕਹਿੰਦੇ 20-25 ਹੋਰ ਆ ਗਏ ਤੇ ਉਹਨਾਂ ਦੇ ਹੱਥਾਂ 'ਚ ਦਾਤਰ ਸੀ, ਸਾਨੂੰ ਵੱਢਣ ਲੱਗ ਪਏ ਆ। ਔਰ ਵਾਰ ਹੈ ਜਿਹੜੀ, ਜਿੱਥੇ ਵੀ ਵਾਰ ਹੁੰਦਾ ਸੀ ਉਹ ਹਿੱਸਾ ਅੱਡ ਹੋ ਜਾਂਦਾ ਸੀ। ਕਹਿੰਦਾ ਕਿ ਇਸ ਤਰ੍ਹਾਂ 20-25 ਜਿਹੜੇ ਵਾਰ ਆ ਉਹ ਉਹਦੇ ਤੇ ਹੋਇਆ, ਭੀਮ ਤੇ, 2-4 ਮੇਰੇ ਤੇ ਹੋਇਆ। ਉਸ ਤੋਂ ਬਾਅਦ ਕਹਿੰਦਾ ਕਿ ਮੇਰੀ ਕਿਸਮਤ ਜਿਹੜੀ ਆ ਉਹ ਕੰਮ ਕੀਤੀ, ਕਿਉਂਕਿ ਮੇਰਾ ਭਰਾ ਜਿਹਨੂੰ ਮੈਂ ਸੱਦਿਆ ਸੀ ਕਿ ਸਰਵਿਸ ਬੁੱਕ ਮੈਨੂੰ ਉੱਥੇ ਫੜਾ ਜਾ, ਉਹ ਉੱਥੇ ਆ ਗਿਆ। ਜਦੋਂ ਉਹਨੇ ਆ ਕੇ ਹਾਲ ਪਾਰਿਆ ਕੀਤੀ ਤਾਂ ਉਹ ਜਿਹੜੇ ਦੋਸ਼ੀ ਸੀਗੇ, ਜਿਹੜੇ ਉਸ ਸਮੇਂ ਵੱਢ ਟੁੱਕ ਰਹੇ ਸੀ ਇਹਨਾਂ ਨੂੰ, ਤੇ ਉਹ ਥੋੜਾ ਜਿਹਾ ਡਰ ਗਏ, ਬੁਖਲਾ ਗਏ, ਉਹ ਉੱਥੋਂ ਨਿਕਲ ਗਏ। ਤਾਂ ਕਹਿੰਦਾ ਕਿ ਸਾਨੂੰ ਮੌਕੇ ਤੋਂ ਫਿਰ ਉਹਨਾਂ ਨੇ ਹੋਰ ਬੰਦੇ ਬੁਲਾ ਕੇ ਸਾਨੂੰ ਹਸਪਤਾਲ ਪਹੁੰਚਾਇਆ। ਹੁਣ ਗੱਲ ਜਿਹੜੀ ਇਸ ਜ਼ਖਮੀ ਨੇ ਬਿਆਨ ਕੀਤੀ ਹੈ, ਉਹ ਗੱਲਾਂ 2-3 ਉਹਦੇ 'ਚ ਸਾਫ਼ ਹੋ ਜਾਂਦੀਆਂ। ਪਹਿਲੀ ਗੱਲ ਤਾਂ ਇਹ ਕਿ ਸਿੱਧੇ ਰੂਪ ਦੇ ਵਿੱਚ ਸ਼ਿਵਲਾਲ ਦੀ ਜਿਹੜੀ ਸ਼ਿਵਲਾਲ ਦੇ ਭਤੀਜੇ ਦੀ ਸ਼ਮੂਲੀਅਤ ਹੈ ਜਿਹੜੀ ਸਾਫ਼ ਹੋ ਜਾਂਦੀ ਹੈ। ਦੂਸਰੀ ਕਿ ਉਹਦੇ ਹੀ ਫਾਰਮ ਹਾਊਸ ਤੇ ਘਟਨਾ ਵਾਪਰੀ ਹੈ, ਇਹ ਵੀ ਚੀਜ਼ ਸਾਫ਼ ਹੋ ਜਾਂਦੀ ਹੈ। ਹੁਣ ਉਹਦੇ ਭਤੀਜੇ ਨੇ ਇਹਨਾਂ ਨੂੰ ਸੱਦਿਆ ਤਾਂ ਸਾਜ਼ਿਸ਼ਕਰਤਾ ਦੇ ਤੌਰ ਤੇ ਉਹਦਾ ਨਾਮਜ਼ਦ ਹੋਣਾ ਜਿਹੜਾ ਜਾਇਜ਼ ਹੈ। ਘਟਨਾ ਵਾਪਰੀ ਹੈ ਜਿਸ ਦੀ ਮਾਲਕੀਅਤ ਸ਼ਿਵਲਾਲ ਦੇ ਕੋਲ ਹੈ, ਤਾਂ ਫਿਰ ਉਹ ਵੀ ਨਹੀਂ ਬਚ ਸਕਦਾ, ਕਿਉਂਕਿ ਘਟਨਾ ਉਹਦੀ ਜਗ੍ਹਾ ਤੇ, ਉਹਦੀ ਥਾਂ ਤੇ, ਉਹਦੇ ਫਾਰਮ ਹਾਊਸ ਤੇ ਵਾਪਰੀ ਹੈ। ਔਰ ਤੀਜੀ ਗੱਲ ਇਹ ਹੈ ਕਿ ਜਿਹੜੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ ਜਿਹੜਾ ਇਸ ਗੱਲ ਤੇ ਜ਼ੋਰ ਦੇ ਰਹੇ ਸੀ ਕਿ ਇਹ ਗੈਂਗਵਾਰ ਹੈ, ਇਹ ਦਲਿਤ ਦਾ ਇਸ਼ੂ ਨਹੀਂ ਹੈ, ਤਾਂ ਉਹ ਵੀ ਗੱਲ ਝੂਠੀ ਪੈ ਜਾਂਦੀ ਹੈ, ਕਿਉਂਕਿ ਉਹ ਖੁਦ ਜ਼ਖਮੀ ਕਹਿ ਰਿਹਾ ਕਿ ਸਾਨੂੰ ਉੱਥੇ ਬੁਲਾਇਆ ਗਿਆ, ਸੱਦਿਆ ਗਿਆ ਤੇ ਉਸ ਤੋਂ ਬਾਅਦ ਕਿਸ ਤਰ੍ਹਾਂ ਹਮਲਾ ਹੋਇਆ। ਹੁਣ ਸਾਰੀਆਂ ਗੱਲਾਂ ਸਾਫ਼ ਨੇ ਜੀ। ਦੋਸ਼ੀ ਹੈ ਜਿਹੜੇ 11-12 ਜਿਹੜੇ ਸੀਗੇ ਫੜੇ ਗਏ, 20-25 ਦੇ ਕਰੀਬ ਨੇ। ਤਾਂ ਹੁਣ ਮੇਨ ਜਿਹੜੀ ਗੱਲ ਆ, ਮੇਨ ਮੁੱਦਾ ਹੈ ਜਿਹੜਾ ਅਸਲ ਮੁੱਦਾ, ਉਹ ਹੈ ਸ਼ਿਵਲਾਲ ਤੇ ਉਹਦੇ ਭਤੀਜੇ ਦੀ ਗ੍ਰਿਫਤਾਰੀ।
ਹੁਣ ਜਿਹੜਾ ਜ਼ਖਮੀ ਹੈ ਉਹਨੇ ਆਪਣੇ ਬਿਆਨ ਵੀ ਦਰਜ ਕਰਵਾ ਦਿੱਤੇ। ਉਹਨੇ ਇੱਥੋਂ ਤੱਕ ਕਹਿ ਦਿੱਤਾ ਕਿ 25 ਸਾਲ ਹੋ ਗਏ ਆ ਅਬੋਹਰ ਦੇ ਵਿੱਚ ਸ਼ਿਵਲਾਲ ਦੇ ਖਿਲਾਫ ਕਿਸੇ ਨੇ ਉੱਚਾ ਸਾਹ ਨਹੀਂ ਲਿਆ, ਪਰ ਮੈਂ ਮਰਦੇ ਦਮ ਤੱਕ ਲੜਾਂਗਾ ਕਿਉਂਕਿ ਉਹਨੇ ਸਾਨੂੰ ਛੱਡਿਆ ਕੱਖ ਦਾ ਨਹੀਂ। ਸੋ ਇਹ ਹੁਣ ਦੇਖਣ ਵਾਲਾ ਹੋਏਗਾ ਕਿ ਜਦੋਂ ਜ਼ਖਮੀ ਨੇ ਬਿਆਨ ਦੇ ਦਿੱਤੇ ਆ ਕਿ ਫਲਾਣਾ ਬੰਦਾ ਜੀ ਫਲਾਣੇ ਨੇ ਸੱਦਿਆ, ਫਲਾਣੇ ਨੇ ਸਾਨੂੰ ਵੱਢਿਆ, ਉਸ ਤੋਂ ਬਾਅਦ ਕੀ ਪੁਲਿਸ ਐਕਸ਼ਨ ਲੈਂਦੀ ਹੈ। ਪਰ ਮਜ਼ੇਦਾਰ ਗੱਲ ਇਹ ਹੈ ਕਿ ਜ਼ਖਮੀ ਇੱਕ ਪਾਸੇ ਆਪਣੇ ਬਿਆਨ ਦਰਜ ਕਰਵਾ ਰਿਹਾ ਤੇ ਪੁਲਿਸ ਆਖ ਰਹੀ ਹੈ ਅਸੀਂ ਸ਼ਿਵਲਾਲ ਤੇ ਉਹਦੇ ਭਤੀਜੇ ਨੂੰ ਜਾਂਚ ਕਰਕੇ ਫੇਰ ਗ੍ਰਿਫਤਾਰ ਕਰਾਂਗੇ। ਯਾਨੀ ਜਿਹੜਾ ਇਸ ਹੋਣੀ ਦਾ ਸ਼ਿਕਾਰ ਹੋਇਆ ਉਹਦੇ ਬਿਆਨਾਂ ਦੀ ਕੋਈ ਕੀਮਤ ਨਹੀਂ। ਜੀ ਬਿਲਕੁਲ ਜੀ, ਇਹ ਇੱਦਾਂ ਹੀ ਹੈ ਜੀ, ਜਦੋਂ ਜਿਹੜਾ ਮੌਕਾ ਹੁੰਦਾ ਉਸ ਹਿਸਾਬ ਦੇ ਨਾਲ ਜੇ ਕਿਸੇ ਇਹਨਾਂ ਦੇ ਵਿਰੋਧੀ ਦੇ ਖਿਲਾਫ ਇੱਦਾਂ ਹੋਇਆ ਹੁੰਦਾ ਪਹਿਲੋਂ ਫੜਦੇ ਤੇ ਫਿਰ ਜਾਂਚ ਕਰਦੇ। ਇੰਨੀ ਮਾੜੀ ਲਾ ਐਂਡ ਆਰਡਰ ਦੀ ਸਥਿਤੀ ਆ ਪੰਜਾਬ ਦੇ ਵਿੱਚ, ਸ਼ਰੇਆਮ ਹੱਥ ਪੈਰ ਵੱਢੇ ਜਾ ਰਹੇ ਆ। ਹੁਣ ਤਾਂ ਸੈਂਟਰ ਦੇ ਵੱਲੋਂ ਜਾਂ ਦੂਜਾ ਮੀਡੀਆ ਕੁਛ ਇਸ ਚੀਜ਼ ਨੂੰ ਕਵਰ ਕਰਦਾ ਆ, ਕੁਛ ਦਿਖਾਉਂਦਾ ਆ, ਜਾਂ ਕਿਉਂਕਿ ਕੇਂਦਰ ਦੀ ਸਰਕਾਰ ਭਾਈਵਾਲ ਆ ਇਹ 'ਤੇ ਮਿੱਟੀ ਪਾਈ ਜਾਂਦੇ ਆ? ਨਹੀਂ ਜੀ, ਬਹੁਤ ਵੱਡੇ ਪੱਧਰ ਤੇ ਸੰਸਦ ਦੇ ਵਿੱਚ ਚਰਚਾ ਹੋਈ ਹੈ। ਭਗਵੰਤ ਮਾਨ ਹੋਰਾਂ ਨੇ ਵੀ ਉਠਾਇਆ, ਮਾਇਆਵਤੀ ਨੇ ਵੀ ਉਠਾਇਆ, ਕਾਂਗਰਸੀਆਂ ਨੇ ਵੀ ਉਠਾਇਆ, ਮੁੱਦਾ ਉੱਠਿਆ, ਦੋਨਾਂ ਸਦਨਾਂ ਦੇ ਵਿੱਚ ਗੂੰਜਿਆ। ਔਰ ਜਿਹੜੇ ਰਾਸ਼ਟਰੀ ਚੈਨਲ ਨੇ, ਅੰਗਰੇਜ਼ੀ ਚੈਨਲ ਕੁਛ ਉਹਨਾਂ ਨੇ ਵੀ ਬੁਲਾਇਆ ਸੀ। ਮੈਂ ਦੇਖੀ ਇੱਕ ਇੰਟਰਵਿਊ ਟਾਈਮਸ ਨਾਓ ਅੰਗਰੇਜ਼ੀ ਚੈਨਲ ਤੇ, ਉੱਥੇ ਮਨਜੀਤ ਸਿੰਘ ਜੀਕੇ ਨੂੰ ਗੱਲ ਨਹੀਂ ਆਈ। ਮਨਜੀਤ ਸਿੰਘ ਜੀਕੇ ਕਹਿੰਦਾ ਜੀ ਇਹ ਤਾਂ ਐਕਸੀਡੈਂਟ ਨੇ। ਉਹਨਾਂ ਨੇ ਕਿਹਾ ਕਿ ਇਹ ਐਕਸੀਡੈਂਟ ਹੈ ਕਿ ਤੁਸੀਂ ਇੱਕ ਲੜਕੀ ਨੂੰ ਮਾਰ ਦਿੰਦੇ ਹੋ ਬੱਸ ਦੇ ਥੱਲੇ ਦੇ ਕੇ, ਮੰਨ ਲਿਆ ਉਹ ਐਕਸੀਡੈਂਟ ਹੈ, ਪਰ ਉਹਦੀ ਲਾਸ਼ 150-200 ਮੀਟਰ ਤੱਕ ਘੜੀਸ ਕੇ ਲਿਜਾਣੀ ਮਰੇ ਹੋਏ ਮੁਰਦੇ ਜਾਨਵਰ ਵਾਂਗੂ, ਕੀ ਇਹ ਐਕਸੀਡੈਂਟ ਹੈ? ਤਾਂ ਉੱਥੇ ਗੱਲ ਨਹੀਂ ਆਈ। ਨੋਟਿਸ ਲੈ ਰਹੇ ਆ ਪਰ ਕੀ ਕਰੀਏ ਜੀ, ਪੰਜਾਬ ਸਰਕਾਰ ਹੈ ਉਹਦੇ ਕੰਨ ਤੇ ਜੂੰ ਨਹੀਂ ਸਰਕਦੀ। ਜੀ ਜੀ ਬਿਲਕੁਲ, ਚੰਗੀ ਨੀਂਦੇ ਸੁੱਤੀ ਪਈ ਆ। ਤੇ ਅਗਲੀ ਗੱਲ ਕਰੀਏ, ਦਿੱਲੀ ਦੇ ਵਿੱਚ ਜਿਹੜਾ ਨਿਰਭਇਆ ਕਾਂਡ ਹੋਇਆ ਸੀ, ਗੈਂਗ ਰੇਪ ਹੋਇਆ ਸੀ, ਉਸ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਜਿਹੜਾ ਨਾਬਾਲਗ ਸੀਗਾ ਉਸ ਨੂੰ ਬਰੀ ਕਰ ਦਿੱਤਾ ਜਾਵੇਗਾ। ਬੜੀ ਤਰਾਸਦੀ ਵਾਲੀ ਗੱਲ ਹੈ ਜੀ ਕਿ 20 ਦਸੰਬਰ ਨੂੰ ਉਹ ਕੁੜੀ ਜਿਹੜੀ ਸੀਗੀ ਗੈਂਗ ਰੇਪ ਦਾ ਸ਼ਿਕਾਰ ਹੋਈ, ਮੈਨੂੰ ਲੱਗਦਾ ਕਿ 14 ਨੂੰ ਇਹ ਹੋਇਆ ਸੀ ਤੇ 6 ਦਿਨਾਂ ਬਾਅਦ ਉਹਦੀ ਮੌਤ ਹੋਈ ਸੀ। ਤੇ 19-20 ਨੂੰ ਹੀ ਉਸ ਦੋਸ਼ੀ ਦੀ ਹੈ ਜਿਹੜੀ ਰਿਹਾਈ ਬਣਦੀ ਹੈ, ਜਿਸ ਦੋਸ਼ੀ ਨੇ ਇਸ ਸਾਰੇ ਘਟਨਾਕ੍ਰਮ ਦੇ ਵਿੱਚ ਸਭ ਤੋਂ ਜ਼ਿਆਦਾ ਦਰਿੰਦਗੀ ਦਿਖਾਈ ਸੀ। ਇਹ ਕਿਉਂਕਿ ਜਿਹੜਾ ਸੀਗਾ ਇਹ 18 ਸਾਲ ਤੋਂ ਥੱਲੇ ਉਮਰ ਦਾ ਸੀ। ਉਸ ਸਮੇਂ ਮੈਨੂੰ ਲੱਗਦਾ ਇਹਦੀ ਉਮਰ 16.5 ਸਾਲ ਸੀਗੀ। ਤਾਂ ਇਸ ਕਰਕੇ ਇਹਦਾ ਕੇਸ ਹੈ ਜਿਹੜਾ ਦੂਜੇ 3 ਦੋਸ਼ੀ ਜਿਨ੍ਹਾਂ ਚੋਂ ਇੱਕ ਤੇ ਮੈਨੂੰ ਲੱਗਦਾ ਮੁਕੇਸ਼ ਤੇ ਮਰ ਗਿਆ, ਜਿਹੜੇ ਦੂਜੇ ਦੋਸ਼ੀ ਸੀ ਉਹਨਾਂ ਤੋਂ ਅੱਡ ਚੱਲਿਆ। ਇੱਥੇ ਕੀ ਹੈ, ਇੰਡੀਆ ਦੇ ਵਿੱਚ, ਪੰਜਾਬ ਦੇ ਵਿੱਚ ਸਾਰੀ ਥਾਂ ਤੇ ਇਹ ਸਿਸਟਮ ਹੈ ਕਿ ਜੇਕਰ ਨਾਬਾਲਗ ਹੈ ਤਾਂ ਉਹਦੇ ਲਈ ਅੱਡ ਜੁਵੇਲਨ ਕੋਰਟ ਹੁੰਦਾ, ਉਹਦੇ 'ਚ ਸੁਣਵਾਈ ਹੁੰਦੀ ਹੈ। ਜੁਵੇਲਨ ਜਿਹੜਾ ਕੋਰਟ ਆ ਉਹਦੀ ਮੈਨੂੰ ਲੱਗਦਾ ਕਿ ਸਜ਼ਾ ਹੱਦ ਹੈ, ਜਿਹੜੀ ਸਜ਼ਾ ਹੱਦ ਦੇਣ ਦੀ ਹੱਦ ਹੈ ਉਹ 3 ਕੁ ਸਾਲ ਆ। ਤਾਂ 3 ਸਾਲ ਜਿਹੜੇ ਇਸ ਦੋਸ਼ੀ ਨੇ ਕੱਟ ਲਏ। ਹੁਣ ਜਦੋਂ ਉਹਦੀ ਰਿਹਾਈ ਬਣਦੀ ਹੈ, ਜਿਹੜੀ ਤਰੀਖੀ ਰਿਹਾਈ ਉਹਨੂੰ ਮਿਲਣੀ ਹੈ 3 ਸਾਲਾਂ ਬਾਅਦ, ਕਿਉਂਕਿ ਕਾਂਡ ਹੋਏ ਨੂੰ 3 ਸਾਲ ਹੋ ਗਏ, ਤਾਂ ਉਸ ਰਿਹਾਈ ਤੇ ਇੱਕ ਵਾਰ ਫਿਰ ਹੱਲਾ ਮਚ ਗਿਆ। ਹੁਣ ਸਾਡੇ ਮੁਲਕ ਦਾ ਇਹ ਜਿਹੜਾ ਸਭ ਤੋਂ ਨੈਗੇਟਿਵ ਪੱਖ, ਨਕਾਰਾਤਮਕ ਪੱਖ ਕੀ ਹੈ, ਉਹ ਇਹ ਹੈ ਕਿ ਅਸੀਂ ਜ਼ੋਰ ਸ਼ੋਰ ਉਦੋਂ ਲਾਉਂਦੇ ਹਾਂ ਜਦੋਂ ਸੱਪ ਲੰਘ ਜਾਂਦਾ, ਫਿਰ ਲੀਕਾਂ ਕੁੱਟਦੇ ਹਾਂ। ਇਹ ਸਾਨੂੰ ਪਤਾ ਸੀ ਕਿ ਜਿਹੜਾ ਜੁਵੇਲਨ ਕੋਰਟ ਨੇ ਇਹ ਫੈਸਲਾ ਦਿੱਤਾ, 3 ਸਾਲ ਦੀ ਉਹਨੂੰ ਕੈਦ ਦਿੱਤੀ ਹੈ, ਉਹ ਅੰਤ ਨੂੰ ਤਾਂ ਮੁੱਕਣੀ ਹੈ। ਪਰ ਇਸ ਦੌਰਾਨ ਕੋਈ ਵੀ ਠੋਸ ਕਾਰਵਾਈ ਨਹੀਂ ਹੋਈ, ਕੋਈ ਵੀ ਕਾਨੂੰਨ ਇਹੋ ਜਿਹਾ ਨਹੀਂ ਆਇਆ। ਹਾਲਾਂਕਿ ਰਾਜ ਸਭਾ ਦੇ ਵਿੱਚ ਕਾਨੂੰਨ ਪਿਆ ਜਿਹਦੇ ਵਿੱਚ ਇਹ ਮਦਦ ਰੱਖੀ ਗਈ ਹੈ ਕਿ ਜਿਹੜੀ ਹੱਦ ਹੈ, ਜਿਹੜੀ ਬਾਲਗ ਹੋਣ ਦੀ ਹੱਦ ਹੈ, ਉਹ 18 ਤੋਂ ਘਟਾ ਕੇ 16 ਸਾਲ ਕੀਤੀ ਜਾਵੇ। ਤਾਂ ਪਰ ਉਹਦੇ ਤੇ ਵੀ ਕੋਈ ਚਰਚਾ ਨਹੀਂ ਹੋਈ, ਕੋਈ ਉਹ ਬਿੱਲ ਪਾਸ ਨਹੀਂ ਹੋਇਆ, ਕੋਈ ਨਵਾਂ ਕਾਨੂੰਨ ਹੋਂਦ 'ਚ ਨਹੀਂ ਆਇਆ। ਸੋ ਹੁਣ ਜਦੋਂ ਉਹਦੀ ਰਿਹਾਈ ਬਣ ਗਈ ਤਾਂ ਸਾਰਿਆਂ ਨੂੰ ਚਿੰਤਾ ਹੋ ਗਈ। ਜਦੋਂ ਉਹਦਾ ਰਿਹਾਈ ਹੋਣ ਦਾ ਦਿਨ ਆ ਗਿਆ, ਸਾਰਿਆਂ ਨੇ ਰੌਲਾ ਪਾ ਦਿੱਤਾ ਕਿ ਜੀ ਇਹ ਤਾਂ ਬੜਾ ਵੱਡਾ ਦੋਸ਼ੀ, ਬੜਾ ਵੱਡਾ ਦਰਿੰਦਾ, ਇਹ ਬਾਹਰ ਆ ਜਾਏਗਾ। ਹੁਣ ਸਾਂਸਦ ਜਿਹੜੇ 95% ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹ ਵੀ ਰੌਲਾ ਪਾਈ ਜਾਂਦੇ ਕਿ ਨਹੀਂ ਜੀ ਇਹਦੀ ਰਿਹਾਈ ਨਹੀਂ ਹੋਣੀ ਚਾਹੀਦੀ। ਪਰ ਹਾਈ ਕੋਰਟ ਨੇ ਮਜਬੂਰੀ ਕਰ ਦਿੱਤੀ ਕਿ ਇਹਨੂੰ ਅਸੀਂ ਹੁਣ 3 ਸਾਲ ਤੋਂ ਵੱਧ ਰੱਖ ਹੀ ਨਹੀਂ ਸਕਦੇ, ਸਾਨੂੰ ਕਾਨੂੰਨ ਹੀ ਨਹੀਂ ਆਗਿਆ ਦਿੰਦੀ। ਕੱਲ ਨੂੰ ਇਹ ਅਦਾਲਤ ਚਲਾ ਜਾਏਗਾ, ਫਿਰ ਅਸੀਂ ਕੀ ਜਵਾਬ ਦੇਵਾਂਗੇ। ਸੋ ਇਹਦੀ ਰਿਹਾਈ ਹੈ ਜਿਹੜੀ ਉਹ ਰੁਕ ਨਹੀਂ ਸਕਦੀ ਕਿਉਂਕਿ ਤੁਸੀਂ ਕੋਈ ਕਾਨੂੰਨ ਹੀ ਨਹੀਂ ਲਿਆਂਦਾ। ਇੱਥੇ ਭਾਰਤ ਸਰਕਾਰ ਦੀ ਇਹ ਬੜੀ ਵੱਡੀ ਨਾਕਾਮੀ ਹੈ ਕਿ ਏਡਾ ਵੱਡਾ ਕਾਂਡ ਵਾਪਰਨ ਤੋਂ ਬਾਅਦ ਵੀ ਕੋਈ ਇਹੋ ਜਿਹਾ ਕਾਨੂੰਨ ਨਹੀਂ ਆਇਆ, ਕੋਈ ਇਹੋ ਜਿਹੀ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਗਈ ਕਿ ਉਸ ਨਾਬਾਲਗ ਦੋਸ਼ੀ ਦੀ ਹੈ ਜਿਹੜੀ ਉਹ ਰਿਹਾਈ ਰੁਕ ਜਾ ਸਕੇ। ਹੁਣ ਇੱਕ ਸੰਗਠਨ ਹੈ ਉਹਨੇ ਕੀਤੀ ਹੈ ਪਹਿਲ ਕਦਮੀ ਕਿ ਸੁਪਰੀਮ ਕੋਰਟ ਦੇ ਵਿੱਚ ਅਪਰੋਚ ਕਰੀਏ, ਪਰ ਮੈਨੂੰ ਨਹੀਂ ਲੱਗਦਾ
ਕਿ ਸੁਪਰੀਮ ਕੋਰਟ ਜਿਹੜਾ ਕਾਨੂੰਨ ਹੀ ਹੈ ਨਹੀਂ, ਸੁਪਰੀਮ ਕੋਰਟ ਉਸ ਕਾਨੂੰਨ ਦੇ ਉਲਟ ਜਾ ਕੇ ਉਹਦੀ ਰਿਹਾਈ ਰੋਕ ਸਕੇਗੀ। ਰਿਹਾਈ ਉਹਦੀ ਹੋ ਜਾਣੀ, ਔਰ ਰਿਹਾਈ ਤੋਂ ਇਲਾਵਾ ਕੀ ਹੋਏਗਾ, ਉਹਨੂੰ ਸਪੈਸ਼ਲ ਇੱਕ ਵਸੇਬਾ ਹੁੰਦਾ ਹੈ ਇਹ ਕਾਨੂੰਨ ਦੇ ਵਿੱਚ, ਭਾਰਤ ਦੇ ਕਾਨੂੰਨ ਵਿੱਚ ਉਹਦੀ ਵੀ ਇੱਕ ਮੱਦ ਆ ਕਿ ਵਸੇਬਾ ਹੋ ਸਕਦਾ ਕਿ ਉਦੋਂ ਹੋਰ ਕਿਸੇ ਸਟੇਟ ਦੇ ਵਿੱਚ, ਦਿੱਲੀ ਤੋਂ ਆਊਟ ਆਫ ਸਟੇਟ ਦੇ ਵਿੱਚ ਉਹਨੂੰ ਵਸਾਇਆ ਜਾਵੇ ਔਰ ਉਹਨੂੰ ਪੁਲਿਸ ਦੀ ਨਿਗਰਾਨੀ ਹੇਠ ਹੋ ਸਕਦਾ, ਮੈਨੂੰ ਲੱਗਦਾ ਕਿ ਉਹਨੂੰ ਸਿਕਿਉਰਿਟੀ ਵੀ ਮਿਲ ਜਾਵੇ। ਸਾਡੇ ਕਾਨੂੰਨ ਦਾ ਦੂਸਰਾ ਪੱਖ ਹੈ ਕਿ ਉਹਨੂੰ ਸਿਕਿਉਰਿਟੀ ਵੀ ਦਿੱਤੀ ਜਾਏਗੀ, ਕਿਉਂਕਿ ਉਹ ਬਹੁਤ ਹਾਈ ਪ੍ਰੋਫਾਈਲ ਮੁਜਰਮ ਆ, ਤਾਂ ਹੋ ਸਕਦਾ ਉਹਨੂੰ ਪੁਲਿਸ ਪ੍ਰੋਟੈਕਸ਼ਨ ਵੀ ਦਿੱਤੀ ਜਾਵੇ। ਪਰ ਅਸਲ ਦੇ ਵਿੱਚ ਭਾਰਤ ਦੇ ਵਿੱਚ ਜੋ ਬਾਲ ਅਪਰਾਧ ਦੀ ਦਰ ਆ ਬਹੁਤ ਜ਼ਿਆਦਾ ਖਤਰਨਾਕ ਹੱਦ ਤੱਕ ਪਹੁੰਚ ਗਈ ਹੈ। ਮੇਰੇ ਕੋਲ ਅੰਕੜੇ ਥੋੜੇ ਜਿਹੇ ਮੈਂ ਤੁਹਾਨੂੰ ਸੁਣਾ ਦਿੰਦਾ। ਜੀ ਜੀ, ਤੁਸੀਂ ਆਪ ਦੇਖੋਗੇ ਕਿ 2012 ਚ ਜਦੋਂ ਇਹ ਨਿਰਭਇਆ ਕਾਂਡ ਵਾਪਰਿਆ, ਉਸ ਸਮੇਂ ਉਸ ਸਾਲ ਦੌਰਾਨ 39,822 ਬਾਲ ਅਪਰਾਧ ਜਿਹੜੇ ਸਾਹਮਣੇ ਆਏ ਸੀ। 2013 ਚ ਕਿੱਥੇ ਤੇ ਅੰਕੜਾ ਘਟਣਾ ਚਾਹੀਦਾ ਸੀ, ਪੂਰੇ ਮੁਲਕ ਚ ਰੌਲਾ ਪਿਆ, ਪਰ 2013 ਚ ਉਹ 39,822 ਵਾਲੀ ਜਿਹੜੀ ਗਿਣਤੀ ਸੀ ਉਹ ਵੱਧ ਕੇ 43,506 ਹੋ ਗਈ। 2014 ਆਉਂਦਿਆਂ ਇਹ ਗਿਣਤੀ 48,230 ਹੋ ਗਈ। ਹੁਣ ਸਾਨੂੰ ਇਸ ਮੁਲਕ ਦੇ ਵਿੱਚ ਰਹਿੰਦਿਆਂ ਹੋਇਆ ਲੋਕਾਂ ਨੂੰ ਜਾਂ ਜੁਡੀਸ਼ਰੀ ਨੂੰ ਇਹ ਗੱਲ ਸੋਚਣੀ ਪਵੇਗੀ ਕਿ ਇਸ ਬਾਲ ਅਪਰਾਧ ਦੀ ਜਿਹੜੀ ਬਹੁਤ ਵੱਡੇ ਪੱਧਰ ਤੇ ਦਰ ਵੱਧ ਰਹੀ ਹੈ, ਉਹਦੇ ਮੂਲ ਕਾਰਨ ਕੀ ਹੈ। ਕਾਰਨ ਲੱਭਣੇ ਪੈਣਗੇ ਔਰ ਉਸ ਤੋਂ ਬਾਅਦ ਠੋਸ ਕਾਨੂੰਨ ਬਣਾਉਣਾ ਪਏਗਾ। ਠੋਸ ਕਾਨੂੰਨ ਉਹਨਾਂ ਕੰਮ ਨਹੀਂ ਕਰਦਾ ਜਿੰਨਾ ਜੇ ਅਸੀਂ ਬੁਰਾਈ ਦੀ ਜੜ ਤੱਕ ਪਹੁੰਚ ਜਾਈਏ, ਕਾਰਨ ਲੱਭੀਏ, ਤਾਂ ਜਿੰਨਾ ਉਹ ਚੀਜ਼ ਕਰ ਸਕਦੀ। ਹੁਣ ਤੁਸੀਂ ਇਸ ਨਿਰਭਇਆ ਕਾਂਡ ਦੇ ਜਿਹੜੇ ਮੁਲਜ਼ਮ ਹੈ ਚਾਰੇ, ਜੇ ਉਹਨਾਂ ਦਾ ਪਿਛੋਕੜ ਦੇਖੋਗੇ, ਚਾਰੇ ਹੀ ਅਨਪੜ੍ਹ ਸੀ, ਚਾਰੇ ਹੀ ਦੂਰ ਦਰਾਜ਼ ਦੇ ਇਲਾਕਿਆਂ ਚੋਂ ਆਏ, ਤੇ ਚਾਰਾਂ ਦੀ ਇਹੋ ਜਿਹੀ ਮਾਨਸਿਕਤਾ ਹੈ ਕਿ ਉਹ ਹਾਲੇ ਵੀ ਇਸ ਆਪਣੇ ਗੁਨਾਹ ਨੂੰ ਹੈ ਜਿਹੜਾ ਉਹ ਗਲਤ ਨਹੀਂ ਮੰਨਦੇ। ਸੋ ਇਹੋ ਜਿਹੀ ਚੀਜ਼ਾਂ ਸਾਨੂੰ ਲੱਭਣੀਆਂ ਪੈਣਗੀਆਂ ਕਿ ਕਿਉਂ ਬਾਲ ਅਪਰਾਧੀ ਹੈ ਜਿਹੜੇ ਉਹ ਏਡੇ ਵੱਡੇ ਪੱਧਰ ਤੇ ਸਾਹਮਣੇ ਆ ਰਹੇ ਆ, ਘਟਨਾਵਾਂ ਨੂੰ ਅੰਜਾਮ ਦੇ ਰਹੇ ਆ। ਸੋ ਜਿਹੜੀ ਉਮਰ ਹੱਦ ਆ, ਮੈਨੂੰ ਲੱਗਦਾ ਕਿ 18 ਸਾਲ ਵਾਲੀ ਹੈ ਜਿਹੜੀ ਉਹ ਬੜੀ ਅੱਗੇ ਚਲੇ ਗਈ। ਹੁਣ ਤੇ ਬੱਚਾ ਜਿਹੜਾ 11-12 ਸਾਲ ਦੀ ਉਮਰ 'ਚ ਜਵਾਨ ਹੋ ਜਾਂਦਾ, ਉਹਨੂੰ ਉਹੋ ਜਿਹੇ ਕਾਨੂੰਨ, ਉਹੋ ਜਿਹੀ ਸਿੱਖਿਆ ਦੇਣ ਦੀ ਲੋੜ ਹੈ। ਜੀ ਜੀ ਬਿਲਕੁਲ। ਅਤੇ ਇੱਥੇ ਵੀ ਅਮਰੀਕਾ ਦੇ ਵਿੱਚ ਵੀ ਅਕਸਰ ਜੇ ਕੋਈ ਇੱਦਾਂ ਦਾ ਕੋਈ ਕੇਸ ਹੁੰਦਾ ਆ ਤਾਂ ਉਸ ਨੂੰ ਨਾਬਾਲਗ ਨਹੀਂ ਬਲਕਿ ਅਡਲਟ ਦੇ ਰੂਪ ਦੇ ਵਿੱਚ ਜਿਹੜਾ ਉਸ ਦਾ ਟਰਾਇਲ ਜਿਹੜਾ ਆ ਉਹ ਚੱਲਦਾ ਹੈ। ਸ਼ਾਇਦ ਇੱਦਾਂ ਦੀ ਚੀਜ਼ ਜ਼ਰੂਰ ਉੱਥੇ ਲਿਆਉਣ ਦੀ ਜ਼ਰੂਰਤ ਆ। ਮਾਨਸਿਕਤਾ ਦੇਖਣੀ ਚਾਹੀਦੀ ਹੈ ਬੱਚੇ ਦੀ। ਜੇ ਤਾਂ ਉਹਦੇ ਕੋਲ ਜੁਰਮ ਅਚਨਚੇਤ ਹੋਇਆ, ਅਣਭੋਲਪੁਣੇ ਚ ਹੋਇਆ, ਤਾਂ ਫਿਰ ਉਸ ਹਿਸਾਬ ਨਾਲ ਉਹਦਾ ਜਿਹੜਾ ਕੇਸ ਹੋਣਾ। ਪਰ ਜਿਹੜਾ ਇਹੋ ਜਿਹਾ ਬਾਲ ਅਪਰਾਧੀ ਹੈ ਜਿਹਨੇ ਬਹੁਤ ਜ਼ਿਆਦਾ ਦਰਿੰਦਗੀ ਦਿਖਾਈ ਹੈ ਇਸ ਮਾਮਲੇ 'ਚ, ਤੇ ਇਹਦੀ ਮਾਨਸਿਕਤਾ ਅਣਭੋਲਪੁਣੇ ਵਾਲੀ ਮਾਨਸਿਕਤਾ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ। ਜੀ ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰੀਏ, ਮਖੂ ਦੇ ਵਿੱਚ ਜਿਹੜੀ ਕੁੜੀ ਹੈ ਜਿਸ ਦੀ ਮੌਤ ਹੋਈ ਸੀ, ਉਸ ਦੇ ਪਿਤਾ ਦਾ ਕਹਿਣਾ ਆ ਵੀ ਜਿਸ ਬੱਸ ਦੇ ਨਾਲ ਮੌਤ ਹੋਈ ਸੀ ਉਹਦੇ ਮਾਲਕ 25,000 ਰੁਪਈਏ ਦੇ ਵਿੱਚ ਰਾਜੀਨਾਮਾ ਕਰਨ ਨੂੰ ਵਿੱਚ ਉਸ ਦੇ ਉੱਤੇ ਦਬਾਅ ਪਾ ਰਹੇ ਨੇ। ਪਹਿਲੀ ਗੱਲ ਤਾਂ ਇਹ ਜੀ ਕਿ ਇਸ ਬੱਚੀ ਦੀ ਜਾਨ ਬਚ ਸਕਦੀ ਸੀਗੀ। ਜਿਹੜਾ ਇਹਦੀ ਬੱਚੀ ਦੀ ਜਾਨ ਦਾ ਗੁਨਾਹਗਾਰ ਹੈ ਉਹ ਡਰਾਈਵਰ ਆ ਜੀ, ਕਿਉਂਕਿ ਜੇਕਰ ਪਹਿਲੀ ਫੇਟ ਵੱਜੀ ਤੋਂ ਉਹ ਡਰਾਈਵਰ ਉੱਥੇ ਬੱਸ ਰੋਕ ਲੈਂਦਾ, ਤੁਰੰਤ ਰੋਕ ਲੈਂਦਾ, ਤੇ ਬੱਚੀ ਉੱਠ ਕੇ ਖੜੀ ਹੋ ਗਈ ਸੀ। ਪਰ ਜਦੋਂ ਉਹਨੇ ਭਜਾਉਣ ਦੀ ਕੋਸ਼ਿਸ਼ ਕੀਤੀ, ਬੱਚੀ ਦੁਬਾਰਾ ਚਪੇਟ 'ਚ ਆ ਗਈ ਤੇ ਫਿਰ ਘੜੀਸਦੀ ਤੁਰੀ ਗਈ। ਇਹਦਾ ਜਿਹੜਾ ਜੀਵਨ ਸੀ ਉਹ ਖਤਮ ਹੋ ਗਿਆ। ਡਰਾਈਵਰ ਸਿੱਧੇ ਰੂਪ 'ਚ ਇਹਦੀ ਲਾਪਰਵਾਹੀ ਜ਼ਿੰਮੇਵਾਰ ਹੈ। ਪਰ ਮਾਲਕ ਜਿਹੜਾ ਇਸ ਬੱਸ ਦਾ ਜਿਹੜਾ ਅਕਾਲੀ ਆਗੂ ਹੈ, ਗਿੱਦੜਬਾਹਾ ਹਲਕੇ ਦਾ ਇੰਚਾਰਜ ਹੈ, ਉਹ ਹੁਣ ਜਿਹੜਾ ਉਹ ਕਹਿ ਰਿਹਾ ਕਿ 25,000 ਰੁਪਇਆ ਲਓ ਤੇ ਮਾਮਲਾ ਜਿਹੜਾ ਰਫਾ ਦਫਾ ਕਰੋ, ਹੁਣ ਕੱਖ ਵੀ ਨਹੀਂ। ਸੋ ਇਹ ਜਿਹੜੀਆਂ ਚੀਜ਼ਾਂ ਚੱਲ ਪਈਆਂ ਜੀ, ਇਹ ਬੜਾ ਖਤਰਨਾਕ ਰੁਝਾਨ ਹੈ। ਚੰਨੂ ਪਿੰਡ ਦੇ ਵਿੱਚ ਜਿਹੜੀ ਘਟਨਾ ਵਾਪਰੀ ਸੀ, ਸੇਮ ਬੱਸ ਸੀ, ਸੇਮ ਬੱਸ ਦਾ ਮਾਲਕ ਸੀ, ਤੇ ਸੇਮ ਹੀ ਘਟਨਾ ਦੁਹਰਾਈ ਗਈ। ਥਾਣੇ ਦੇ ਵਿੱਚ ਮਾਲਕ ਆਪ ਉਸ ਪਿੰਡ 'ਚ ਨਹੀਂ ਗਿਆ, ਮਾਲਕ ਥਾਣੇ 'ਚ ਬੈਠਾ ਸੀ, ਉੱਥੇ ਹੀ ਮੋਹਤਬਰ ਬੰਦਿਆਂ ਨੂੰ ਬੁਲਾ ਲਿਆ, ਉੱਥੇ ਵੀ ਇਹੀ ਸ਼ਬਦ ਦੁਹਰਾਏ ਗਏ ਸੀ ਕਿ ਆਹ ਲੈਣੇ ਤੇ ਲਓ, ਨਹੀਂ ਤੇ ਭਾਈ ਆਪਦਾ ਜਾਓ। ਫਿਰ ਉਸ ਤੋਂ ਬਾਅਦ ਹੀ ਮਾਮਲਾ ਵਿਗੜਿਆ, ਉਸ ਤੋਂ ਬਾਅਦ ਹੀ ਤਰਸ ਗਿਆ, ਉਸ ਤੋਂ ਬਾਅਦ ਹੀ ਲਾਠੀ ਚਾਰਜ ਹੋਇਆ, ਗੋਲੀ ਚੱਲੀ, ਉਸ ਤੋਂ ਬਾਅਦ ਹੀ ਬੱਸ ਫੂਕੀ ਗਈ, ਕਿਉਂਕਿ ਇਹ ਸ਼ਬਦ ਉੱਥੇ ਵੀ ਦੁਹਰਾਏ ਗਏ ਸੀ। ਉਹੀ ਸ਼ਬਦ ਅੱਜ ਇੱਥੇ ਦੁਹਰਾਏ ਗਏ ਕਿ ਆਹ ਲੈ ਕੇ ਰਾਜੀਨਾਮਾ ਕਰੋ। ਹੁਣ ਵਿਡੰਬਣਾ ਦੇਖੋ, ਇਸ ਬੱਚੀ ਦਾ ਜਿਹੜਾ ਮਾਨਸਿਕ ਸੀਗਾ, ਇੱਕ ਤਰ੍ਹਾਂ ਨਾਲ ਕਹਿ ਲਈਏ ਜਿਹੜਾ ਮਾਨਸਿਕ ਇਹਦਾ ਸੋਚਣ ਦਾ ਸੀਗਾ, ਉਹ ਹਨੇਰੇ ਤੋਂ ਬਹੁਤ ਡਰਦੀ ਸੀ। ਇਹਦੀ ਸੋਚਣ ਸ਼ਕਤੀ ਦੇ ਵਿੱਚ ਹਨੇਰਾ, ਬਹੁਤ ਖੌਫ ਵੱਡਾ ਸੀਗਾ। ਇਸ ਬੱਚੀ ਦਾ ਅੰਤਮ ਸੰਸਕਾਰ ਹੈ ਜਿਹੜਾ ਹਨੇਰੇ 'ਚ ਹੀ ਹੋਇਆ, ਰਾਤ ਨੂੰ ਕੀਤਾ ਗਿਆ, ਵੀਰਵਾਰ ਰਾਤ। ਜਿਹੜੀ ਬੱਚੀ ਹਨੇਰੇ ਤੋਂ ਦਹਿਕਦੀ ਸੀ, ਉਹਦਾ ਸੰਸਕਾਰ ਹੈ ਜਿਹੜਾ ਹਨੇਰੇ 'ਚ ਲਿਖਿਆ ਸੀ। ਸ਼ਾਇਦ ਇਹ ਹਨੇਰਾ ਹੀ ਆ ਪੰਜਾਬ ਦੇ ਵਿੱਚ ਕਿ ਇੱਕ ਬੱਚੀਆਂ ਨੂੰ ਜਿਹੜਾ ਕੁਚਲਿਆ ਜਾ ਰਿਹਾ ਤੇ ਦੂਸਰਾ ਉਹਨਾਂ ਦੀ ਲਾਸ਼ਾਂ ਦੀ ਬੋਲੀ ਲਾਈ ਜਾ ਰਹੀ ਹੈ।
ਮੈਨੂੰ ਲੱਗਦਾ ਕਿ ਦੇਖੋ, ਜੇ ਕਾਨੂੰਨ ਇਹ ਕਹਿੰਦਾ ਹੈ ਕਿ ਤੁਸੀਂ ਗੁਨਾਹਗਾਰ ਹੋ, ਤੁਸੀਂ ਤੁਹਾਡੇ ਤੇ ਦੋਸ਼ ਲੱਗਦੇ ਆ ਜਾਂ ਤੁਸੀਂ ਕੁਝ ਵੀ ਹੋ, ਤਾਂ ਤੁਸੀਂ ਪੀੜਤ ਨੂੰ ਜਾਂ ਗਵਾਹ ਨੂੰ ਖਰੀਦ ਨਹੀਂ ਸਕਦੇ, ਤੁਸੀਂ ਪ੍ਰਭਾਵਿਤ ਨਹੀਂ ਕਰ ਸਕਦੇ। ਤਾਂ ਫਿਰ ਇਹ ਸਿੱਧੇ ਰੂਪ ਦੇ ਵਿੱਚ ਇਹ ਜਿਹੜਾ ਇਹ ਤੇ ਪ੍ਰਭਾਵਿਤ ਕਰਨ ਵਾਲਾ ਮਾਮਲਾ ਜੀ, ਕਿ ਪ੍ਰਸ਼ਾਸਨ ਆ ਕੇ ਉਹਨਾਂ ਦੇ ਘਰੇ ਬਹਿ ਜਾਂਦਾ ਪੀੜਤਾਂ ਦੇ, ਆ ਲਓ ਜੀ ਇੰਨੇ ਪੈਸੇ ਲਓ ਤੇ ਰਾਜੀਨਾਮਾ ਕਰ ਦਿਓ, ਤੇ ਸਿੱਧੇ ਰੂਪ ਦੇ ਵਿੱਚ ਖਰੀਦੋ ਫਰੋਖਤ ਹੈ ਨਾ। ਤਾਂ ਕਾਨੂੰਨ ਪਤਾ ਨਹੀਂ ਕਿਹੋ ਜਿਹੇ ਮਾਪਦੰਡ ਹੈ ਜਿਹੜੇ ਬਣਾਈ ਬੈਠਾ, ਕਿ ਉਹ ਇੱਕ ਅੱਖ ਨਾਲ ਕਿਸੇ ਨੂੰ ਉਸ ਨਜ਼ਰ ਨਾਲ ਦੇਖਦਾ, ਇੱਕ ਅੱਖ ਨਾਲ ਕਿਸੇ ਨੂੰ ਉਸ ਨਜ਼ਰ ਨਾਲ ਦੇਖਦਾ। ਪਰ ਜੇ ਦੇਖੀਏ ਤਾਂ ਦਿੱਲੀ ਦੇ ਵਿੱਚ ਇੱਕ ਬੜਾ ਮਿਸਾਲੀ ਫੈਸਲਾ ਆਇਆ ਸੀਗਾ, ਜਿਹੜਾ ਉਪਹਾਰ ਸਿਨੇਮਾ ਕਾਂਡ ਸੀਗਾ, ਅਗਨੀ ਕਾਂਡ ਜਿਹਨੂੰ ਕਹਿ ਦਿੰਦੇ ਆ, ਉਹਦੇ ਵਿੱਚ ਬੰਦੇ ਮਰੇ ਸੀ। ਤਾਂ ਅਦਾਲਤ ਨੇ ਤੈਅ ਕੀਤਾ ਸੀ ਕਿ ਇਸ ਲਾਪਰਵਾਹੀ ਲਈ ਜਿਹੜੇ ਆ ਉਹ ਸਿਨੇਮਾ ਮਾਲਕ ਵੀ ਜ਼ਿੰਮੇਵਾਰ ਹੈ। ਤਾਂ ਉਹਨਾਂ ਨੂੰ ਸਜ਼ਾ ਵੀ ਸੁਣਾਈ ਗਈ ਸੀ, ਨਾਲ ਮੱਦ ਰੱਖੀ ਗਈ ਸੀ ਕਿ 60 ਕਰੋੜ ਹੈ ਜਿਹੜਾ ਇੱਕ ਆਪਸ਼ਨ ਰੱਖਿਆ ਗਿਆ ਸੀ, ਤੁਸੀਂ 60 ਕਰੋੜ ਦਿਓ ਮੁਆਵਜ਼ਾ, ਤਾਂ ਤੁਸੀਂ ਜੇਲ੍ਹ ਜਾਣ ਤੋਂ ਬਚ ਸਕਦੇ ਹੋ। ਜੇਕਰ ਹੁਣ ਉਹਨਾਂ ਮਾਮਲਿਆਂ ਦੇ ਵਿੱਚ ਮਾਲਕ ਆ ਜਿਹੜੇ ਉਹ ਨਾਲ ਬਰਾਬਰ ਦੇ ਦੋਸ਼ੀ ਬਣਾਏ ਜਾਂਦੇ ਆ, ਤਾਂ ਫਿਰ ਇਹੋ ਜਿਹੇ ਮਾਮਲਿਆਂ 'ਚ ਪੰਜਾਬ ਦੇ ਵਿੱਚ ਕਿਉਂ ਨਹੀਂ ਮਾਲਕਾਂ ਨੂੰ ਤਾੜਿਆ ਜਾਂਦਾ, ਕਿਉਂ ਨਹੀਂ ਮਾਲਕਾਂ ਨੂੰ ਜਿਹੜਾ ਕਾਨੂੰਨ ਦੇ ਸਕੰਜੇ 'ਚ ਲਿਆ ਜਾਂਦਾ ਕਿ ਭਾਈ ਲਾਪਰਵਾਹੀ ਇਕੱਲੇ ਡਰਾਈਵਰ ਕੰਡਕਟਰਾਂ ਦੀ ਨਹੀਂ, ਡਰਾਈਵਰ ਕੰਡਕਟਰਾਂ ਨੂੰ ਸਾਂਭਣ ਵਾਲਿਆਂ ਦੀ ਵੀ ਹੈ। ਸੋ ਇਹ ਜਿਹੜਾ ਕਾਨੂੰਨ ਦਾ ਢਿੱਲਾਪਣ ਆ, ਉਹ ਪੰਜਾਬ ਦੇ ਵਿੱਚ ਇਹੋ ਜਿਹੀਆਂ ਘਟਨਾਵਾਂ ਨੂੰ ਜਨਮ ਦੇ ਰਿਹਾ, ਔਰ ਇਹ ਹੁਣ ਸਿਲਸਿਲਾ ਕਿੱਥੇ ਥੰਮੇਗਾ, ਸਾਰਿਆਂ ਦੇ ਮਨ 'ਚ ਇਹੀ ਸਵਾਲ ਹੈ ਜੀ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਬਾਦਲ ਸਰਕਾਰ ਜਿਉਂ-ਜਿਉਂ ਹੁਣ ਇਲੈਕਸ਼ਨਾਂ ਵੀ ਨੇੜੇ ਆਉਂਦੀਆਂ ਜਾ ਰਹੀਆਂ, ਤਰ੍ਹਾਂ ਦੇ ਬਿੱਲ ਵੀ ਆਉਣਗੇ, ਸੰਗਤ ਦਰਸ਼ਨ ਤਾਂ ਚੱਲ ਹੀ ਰਹੇ ਨੇ, ਕਰਜ਼ੇ ਰਾਹਤ ਬਿੱਲ ਜਿਹੜਾ ਉਹ ਵਿਧਾਨ ਸਭਾ 'ਚ ਪੇਸ਼ ਕੀਤਾ ਜਾਵੇਗਾ ਜੀ। ਮਾਰਚ 2016 'ਚ ਬਿੱਲ ਆ ਰਿਹਾ ਹੈ, ਔਰ ਇਸ ਬਿੱਲ ਦੀਆਂ ਕੁਝ ਮੈਂ ਤੁਹਾਨੂੰ ਸੰਖੇਪ ਦੇ ਵਿੱਚ ਵਿਸ਼ੇਸ਼ਤਾਵਾਂ ਦੱਸ ਦੇਣਾ। ਇਹਦਾ ਨਾਂ ਆ ਬਿੱਲ ਦਾ ਜਿਹੜਾ ਕਰਜ਼ ਰਾਹਤ ਬਿੱਲ ਆ, ਕਿ ਜਿਹੜੀ ਕਰਜ਼ ਦੀ ਇੱਕ ਮਾਰ ਆ ਆਪਣੇ ਕਿਸਾਨਾਂ ਤੇ, ਉਹ 41,000 ਕਰੋੜ ਦੀ ਹੈ, ਜਿਹੜਾ ਨਿੱਜੀ ਕਰਜ਼ਾ ਹੈ। ਉਹਦੇ ਵਿੱਚ ਆੜ੍ਹਤੀਆਂ ਦਾ ਬਹੁਤ ਵੱਡਾ ਕਰਜ਼ਾ ਹੈ। ਸੋ ਉਸ ਕਰਜ਼ੇ ਨੂੰ ਥੋੜਾ ਜਿਹਾ ਘੱਟ ਕਰਨ ਲਈ, ਥੋੜੀ ਜਿਹੀ ਰਾਹਤ ਦੇਣ ਲਈ ਇਹ ਬਿੱਲ ਲਿਆਇਆ ਜਾਂਦਾ ਹੈ। ਤਾਂ ਇਸ ਦੀ ਵਿੱਚ ਜਿਹੜੇ ਕੁਝ ਜਿਹੜੀਆਂ ਇਹਦੀਆਂ ਖਾਸੀਅਤਾਂ ਉਹ ਇਹ ਹੋਣਗੀਆਂ ਕਿ ਜ਼ਿਲ੍ਹਾ ਪੱਧਰ ਤੇ ਜਿਵੇਂ ਕਰਜ਼ੇ ਦੀ ਸੈਟਲਮੈਂਟ ਹੁੰਦੀ ਹੈ, ਆੜ੍ਹਤੀਆ ਤੇ ਕਿਸਾਨ ਦੋਨਾਂ ਚੋਂ ਕੋਈ ਵੀ ਜਾ ਕੇ ਉਹਦੇ 'ਚ ਅਰਜ਼ੀ ਦੇ ਸਕਦਾ ਹੈ ਕਿ ਭਾਈ ਅਸੀਂ ਸੈਟਲਮੈਂਟ ਕਰਨ ਨੂੰ ਤਿਆਰ ਹਾਂ, ਸਾਡੀ ਜਿਹੜੀ ਸੈਟਲਮੈਂਟ ਕਰ ਦਿੱਤੀ ਜਾਵੇ। ਦੂਸਰੀ ਇਹਦੇ 'ਚ ਮੱਦ ਇਹ ਹੋਏਗੀ ਕਿ ਕੋਈ ਵੀ ਆੜ੍ਹਤੀਆ ਕਿਸਾਨ ਤੋਂ ਦੁੱਗਣੀ ਵਿਆਜ ਨਹੀਂ ਲੈ ਸਕਦਾ। ਮੰਨ ਲਓ ਮੈਂ ਤੁਹਾਡੇ ਤੋਂ 100 ਰੁਪਇਆ ਕਰਜ਼ਾ ਲਿਆ, ਤੁਸੀਂ 100 ਨੂੰ 100 ਰੁਪਏ ਤੋਂ ਵੱਧ ਵਿਆਜ ਨਹੀਂ ਪਾ ਸਕਦੇ, ਚਾਹੇ ਉਹ ਸਮਾਂ ਜਿੰਨਾ ਮਰਜ਼ੀ ਹੋ ਜੇ। ਪਰ ਪੰਜਾਬ ਦੇ ਵਿੱਚ ਇਸ ਸਮੇਂ ਕੀ ਹੋ ਰਿਹਾ ਕਿ ਵਿਆਜ ਪੈ ਕੇ ਉਹ 84 ਵਾਲਾ ਗੇੜ ਬਣ ਜਾਂਦਾ, ਜਿਹਦੇ ਚੋਂ ਕਿਸਾਨ ਕਦੇ ਨਿਕਲਦਾ ਹੀ ਨਹੀਂ। ਤੀਸਰਾ ਇਹ ਹੈ ਕਿ ਜਿਵੇਂ ਆੜ੍ਹਤੀਏ ਪ੍ਰਨੋਟ ਭਰਾ ਲੈਂਦੇ ਆ, ਉਸ ਤੋਂ ਬਾਅਦ ਮਨ ਚਾਹੀ ਵਿਆਜ ਲਾ ਲੈਂਦੇ, ਜਾਂ ਬਲੈਂਕ ਚੈੱਕ ਦਾ ਹੁਣ ਬੜਾ ਇੱਕ ਟ੍ਰੈਂਡ ਚੱਲਿਆ, ਆੜ੍ਹਤੀਏ ਬਲੈਂਕ ਚੈੱਕ ਲੈ ਲੈਂਦੇ। ਉਸ ਤੋਂ ਬਾਅਦ ਜੇ ਕੋਈ ਕਿਸਾਨ ਨਹੀਂ ਦਿੰਦਾ ਉਹਨਾਂ ਦਾ ਮੂਲ ਧਨ, ਤਾਂ ਉਹ ਮਨ ਚਾਹੀ ਰਕਮ ਭਰ ਕੇ ਮਨ ਚਾਹੀ ਵਿਆਜ ਲਾ ਕੇ ਕੇਸ ਲਾ ਦਿੰਦੇ ਆ, ਤਾਂ ਜ਼ਮੀਨ ਕੁਰਕ ਕਰਵਾ ਦਿੰਦੇ ਆ, ਜਾਂ ਜ਼ਮੀਨ ਜਿਹੜੀ ਹੈ ਕਬਜ਼ੇ ਹੇਠ ਲੈ ਲੈਂਦੇ ਆ। ਉਹ ਇਹਦੇ ਵਿੱਚ ਇਸ ਕਾਨੂੰਨ ਦੇ ਵਿੱਚ ਇਹ ਜਿਹੜੀ ਜ਼ਮੀਨ ਦੀ ਕੁਰਕੀ ਨਹੀਂ ਹੋ ਪਾਏਗੀ। ਔਰ ਜਿਹੜਾ ਇੱਕ ਚੱਕਰਵਰਤੀ ਵਿਆਜ ਹੈ, ਜਿਵੇਂ ਮੈਂ ਅੱਗੇ ਦੱਸਿਆ ਕਿ ਉਹ ਜਿਹੜਾ ਚੱਕਰ ਵਿਆਜ ਦਾ ਚੱਲੀ ਜਾਂਦਾ, ਉਹਦੇ 'ਚ ਨਹੀਂ ਹੋਏਗਾ। ਇੱਕ ਨਿਸ਼ਚਿਤ ਜਿਹੜੀ ਵਿਆਜ ਦੀ ਸੀਮਾ ਹੋਏਗੀ, ਉਹਦੇ ਤੋਂ ਵੱਧ ਵਿਆਜ ਨਹੀਂ ਲੱਗ ਸਕੇਗਾ। ਤੇ ਦੂਸਰਾ ਇਹ ਹੈ ਕਿ ਜਿਹੜੇ ਆੜ੍ਹਤੀਏ ਕਿਸਾਨਾਂ ਨੂੰ ਵਿਆਜ ਤੇ ਪੈਸੇ ਦਿੰਦੇ ਆ, ਉਹ ਮਨੀ ਲਾਂਡਰਿੰਗ ਐਕਟ ਦੇ ਅਧੀਨ ਆ ਜਾਣਗੇ। ਯਾਨੀ ਜਿਵੇਂ ਹੁਣ ਇਹ ਵਿਆਜ ਨੂੰ ਵਿਆਜ ਲੱਗਦਾ ਹੈ, ਤਾਂ ਉਹਦਾ ਜਿਹੜਾ ਕੋਈ ਟੈਕਸ ਆ ਜਾਂ ਜੋ ਵੀ ਉਹ ਹੈ, ਉਹ ਵਾਪਸ ਨਹੀਂ ਜਾਂਦਾ ਸਰਕਾਰ ਕੋਲ। ਜੇਕਰ ਮਨੀ ਲਾਂਡਰਿੰਗ ਐਕਟ ਦੇ ਅਧੀਨ ਇਹ ਆ ਜਾਣਗੇ, ਤਾਂ ਫਿਰ ਇਹਨਾਂ ਨੂੰ ਵਿਆਜ ਦੇ ਵਿੱਚੋਂ ਵੀ ਟੈਕਸ ਦੇਣਾ ਪਵੇਗਾ। ਸੋ ਆੜ੍ਹਤੀਏ ਜਿਹੜੇ ਇਸੇ ਗੱਲ ਤੇ ਹੀ ਹੁਣ ਇਸ ਫੈਸਲੇ ਦਾ ਵਿਰੋਧ ਕਰ ਰਹੇ ਆ ਕਿ ਮਨੀ ਲਾਂਡਰਿੰਗ ਐਕਟ ਦੇ ਅਧੀਨ ਜੇ ਆ ਗਏ ਤਾਂ ਸਾਨੂੰ ਜਿਹੜਾ ਪੈਸੇ ਦਾ ਸਾਰਾ ਹਿਸਾਬ ਕਿਤਾਬ ਆ ਔਨ ਰਿਕਾਰਡ ਕਰਨਾ ਪਵੇਗਾ। ਪਰ ਦਿਲਚਸਪ ਗੱਲ ਇਹ ਹੈ ਕਿ ਇਹ ਜਿਹੜਾ ਬਿੱਲ ਹੈ, ਇਹਦਾ ਡਰਾਫਟ 2006 ਦੇ ਵਿੱਚ ਤਿਆਰ ਹੋ ਗਿਆ ਸੀ ਕੈਪਟਨ ਸਰਕਾਰ ਦੇ ਵਿੱਚ, ਇਹਨੂੰ ਵਿਧਾਨ ਸਭਾ 'ਚ ਆਉਂਦਿਆਂ 10 ਸਾਲ ਲੱਗ ਗਏ। ਦੇਖੋ, ਬਿੱਲ ਦਾ ਡਰਾਫਟ ਤਿਆਰ ਹੋ ਗਿਆ, 10 ਸਾਲ ਲੱਗ ਗਏ ਇਹਨੂੰ ਵਿਧਾਨ ਸਭਾ 'ਚ ਆਉਂਦਿਆਂ ਕਿ ਇਸ ਦੌਰਾਨ 7000 ਕਿਸਾਨ ਹੈ ਜਿਹੜਾ ਆਤਮ ਹੱਤਿਆ ਕਰ ਗਿਆ। ਜੇ ਇਹ ਪਹਿਲਾਂ ਜਾਗੇ ਹੁੰਦੇ ਤੇ ਸ਼ਾਇਦ 7000 ਚੋਂ ਕੁਝ ਜਿੰਦੜੀਆਂ ਬਚ ਜਾਂਦੀਆਂ। ਜੀ ਬਿਲਕੁਲ। ਤੇ ਅਗਲੀ ਜਿਹੜੀ ਆਪਾਂ ਗੱਲ ਕਰੀਏ, ਟੋਲ ਪਲਾਜ਼ੇ ਦੇ ਉੱਤੇ ਲੋਕਾਂ ਦੇ ਨਾਲ ਜਿਹੜਾ ਕਹਿ ਲਓ ਵੀ ਲੁੱਟਿਆ ਜਾਂਦਾ ਆ, ਵੀ ਵਾਪਸ ਤਾਂ ਪੈਸੇ ਨਹੀਂ ਮੋੜੇ ਜਾਂਦੇ, ਟੌਫੀਆਂ ਦੇ ਦਿੱਤੀਆਂ ਜਾਂਦੀਆਂ ਉਹਨਾਂ ਨੂੰ। ਹਾਈ ਕੋਰਟ ਨੇ ਇਸ ਦੇ ਉੱਤੇ ਸਖਤ ਫੈਸਲਾ ਲਿਆ।
ਇਹ ਟੌਫੀਆਂ ਨਹੀਂ ਜੀ, ਠੱਗੀ ਦੇ ਲੋਲੀਪੌਪ ਆ ਜਿਹੜੇ ਲੋਕਾਂ ਨੂੰ ਛੁਪਣ ਨੂੰ ਦਿੱਤੇ ਜਾਂਦੇ ਆ। ਜੀ ਬਹਾਨਾ ਲਾਇਆ ਜਾਂਦਾ ਜੀ ਸਾਡੇ ਕੋਲ ਖੁੱਲੇ ਪੈਸੇ ਹੈ ਨਹੀਂ ਆ, ਟੌਫੀ ਖਾ ਲਓ। ਜੀ ਅਗਲਾ ਟੌਫੀ ਖਾਵੇ ਜਾਂ ਸੁੱਟੇ, ਪਰ ਉਹਦਾ ਜਿਹੜਾ ਰੁਪਈਆ 2 ਰੁਪਈਏ 5 ਰੁਪਈਏ ਆ ਉਹ ਗਲ ਗਏ। ਹੁਣ ਇਹ ਟੌਫੀ ਕਿੰਨੇ ਕੁ ਦੀ ਲੈਂਦੇ ਹੋਣੇ ਆ, ਕਿਉਂਕਿ ਟੌਫੀ ਤੇ ਬਾਜ਼ਾਰ ਦੇ ਵਿੱਚ 5 ਰੁਪਈਆਂ ਵਾਲੀ ਵੀ ਹੈ, 10 ਵਾਲੀ ਵੀ ਹੈ। ਹੁਣ ਇਹ ਟੌਫੀ ਕਿਹੜੀ ਲਿਆਉਂਦੇ ਹੋਣਗੇ ਉਹ ਆਪਾਂ ਨੂੰ ਪਤਾ, ਕਿਉਂਕਿ ਘੱਟ ਤੋਂ ਘੱਟ ਜਿਹੜੀ ਸਭ ਤੋਂ ਥੱਲੜੇ ਦਰਜੇ ਦੀ ਆ ਉਹ ਹੀ ਟੌਫੀ ਦਿੰਦੇ ਹੋਣੇ ਆ। ਸੋ ਕਿਸੇ ਜਿਹੜਾ ਇੱਕ ਟ੍ਰੈਫਿਕ ਐਡਵਾਈਜ਼ਰ ਆ, ਮੈਨੂੰ ਉਹਨਾਂ ਦਾ ਨਾਂ ਜਿਹੜਾ ਉਹ ਯਾਦ ਆ, ਸ਼ਾਇਦ ਨਵਦੀਪ ਅਸੀਜਾ, ਉਹਨਾਂ ਨੇ ਹਾਈ ਕੋਰਟ ਦੇ ਵਿੱਚ ਅਪਰੋਚ ਕੀਤੀ ਕਿ ਇਹ ਜਿਹੜਾ ਸਿਲਸਿਲਾ ਚਲਾਇਆ ਹੋਇਆ ਟੋਲ ਪਲਾਜ਼ਾ ਵਾਲਿਆਂ ਨੇ, ਇਹ ਇੱਕ ਲੁੱਟ ਦਾ ਸਾਧਨ ਆ। ਕਿਉਂਕਿ ਇੱਕ ਟੋਲ ਪਲਾਜ਼ਾ ਤੇ ਇੱਕ ਅੰਦਾਜ਼ਾ ਲਾਇਆ ਜਾਂਦਾ ਮੋਟੇ ਰੂਪ ਦੇ ਵਿੱਚ ਕਿ ਰੋਜ਼ਾਨਾ 25,000 ਦਾ ਇਹ ਟੌਫੀਆਂ ਵਾਲਾ ਲੈਣ ਦੇਣ ਹੁੰਦਾ ਹੈ। ਕਿ ਜੇ ਸਾਲ ਦਾ ਲਾਈਏ, ਇੱਕ ਟੋਲ ਪਲਾਜ਼ਾ ਜਿਹੜਾ ਕਰੋੜ ਰੁਪਏ ਦੀ ਜਿਹੜੀ ਹੈ ਉਹ ਟੌਫੀ ਵੰਡ ਦਿੰਦਾ। ਹੁਣ ਉਹ ਜਿਹੜਾ ਕਰੋੜ ਰੁਪਏ ਦਾ ਲੈਣ ਦੇਣ ਹੋ ਗਿਆ, ਉਹ ਜਿਹੜਾ ਗਾਹਕ ਵੱਲੋਂ ਕਰੋੜ ਦੇ ਵਿੱਚੋਂ ਲਾ ਲਓ ਵੀ ਟੌਫੀਆਂ ਕਿਤੇ ਹੋਣੀਆਂ 10-10 ਪੈਸੇ ਵਾਲੀ ਟੌਫੀ ਲਾ ਲਓ, ਉਹ ਥੋੜ੍ਹੀਆਂ ਜਿਹਾ ਉਹਦਾ ਹਿੱਸਾ ਕੱਢ ਦਿਓ, ਬਾਕੀ ਜਿਹੜਾ ਪੈਸਾ ਹੈ ਉਹ ਲੁੱਟ ਦਾ ਪੈਸਾ ਹੈ। ਔਰ ਉਹ ਜਿਹੜਾ ਪੈਸਾ ਹੈ ਉਹ ਕਿਸੇ ਸਰਕਾਰੀ ਰਿਕਾਰਡ 'ਚ ਨਹੀਂ ਆਉਂਦਾ, ਸੋ ਉਹ ਟੈਕਸ ਚੋਰੀ ਵੀ ਹੈ। ਸੋ ਇਹ ਚੀਜ਼ ਦਾ ਜਿਹੜਾ ਨੋਟਿਸ ਲਿਆ ਹਾਈ ਕੋਰਟ ਨੇ, ਹੁਣ ਉਹਨਾਂ ਨੇ ਹੁਕਮ ਦਿੱਤਾ ਹੈ ਕਿ ਟੋਲ ਪਲਾਜ਼ੇ ਵਾਲੇ ਟੌਫੀ ਨਹੀਂ ਦੇ ਸਕਣਗੇ। ਜੇਕਰ ਕੋਈ ਕਰਦਾ ਫੜਿਆ ਗਿਆ ਤੇ 10 ਲੱਖ ਰੁਪਇਆ ਤੱਕ ਜੁਰਮਾਨਾ ਜਿਹੜਾ ਉਹਨੂੰ ਹੋ ਸਕਦਾ ਹੈ। ਹੁਣ ਇਹ ਐਡੀ ਵੱਡੀ ਸਖਤਾਈ ਵਿਖਾਈ ਹੈ ਹਾਈ ਕੋਰਟ ਨੇ। ਦੇਖਣ ਵਾਲੀ ਗੱਲ ਇਹੀ ਹੋਏਗੀ ਕਿ ਇਹ ਟੌਫੀਆਂ ਜਿਹੜੀਆਂ ਉਹ ਵਿਕਣੋਂ ਹਟ ਜਾਣਗੀਆਂ ਜਾਂ ਇਹ ਟੌਫੀਆਂ ਦੀ ਦੁਕਾਨ ਜਿਹੜੀ ਲੋਟੂ ਦੁਕਾਨ ਹੈ ਇਸੇ ਤਰ੍ਹਾਂ ਚੱਲਦੀ ਰਹੇਗੀ। ਜੀ ਜੀ। ਅਤੇ ਅਗਲੀ ਜਿਹੜੀ ਗੱਲ ਕਰੀਏ, ਟਿਊਬਵੈੱਲ ਦੇ ਕਨੈਕਸ਼ਨ ਜਿਹੜੇ ਆ ਉਹ ਤਕਰੀਬਨ 25,000 ਜਿਹੜਾ ਆ ਉਹ ਚੇਅਰਮੈਨ ਦੇ ਕੋਟੇ ਦੇ ਵਿੱਚ ਰੱਖਿਆ ਗਿਆ ਆ। ਮਤਲਬ ਵੀ ਜਿਹੜਾ ਕੋਈ ਅਕਾਲੀਆਂ ਦੇ ਜਥੇਦਾਰਾਂ ਨੂੰ ਜਾਣਦਾ ਹੋਊਗਾ, ਉਹਨਾਂ ਦੀ ਸਿਫਾਰਿਸ਼ ਹੋਊਗੀ, ਉਹਨੂੰ ਹੀ ਮਿਲੂਗਾ, ਬਾਕੀ ਤਾਂ ਰਹਿ ਗਏ। ਜੀ ਜੀ, ਇਹ ਨਵੀਂ ਨੀਤੀ ਹੈ ਅਕਾਲੀ ਦਲ ਦੀ ਕਿ ਬਹੁਤ ਸਾਰੀਆਂ ਚੀਜ਼ਾਂ ਰੱਖ ਲਿਆ ਜਾਂਦਾ ਤੇ ਫਿਰ ਉਹ ਜਿਹਦੀ ਸਿਫਾਰਿਸ਼ ਕਰਦੇ ਆ ਹੇਠਾਂ ਜਥੇਦਾਰ, ਸਰਪੰਚ, ਚੇਅਰਮੈਨ, ਫਿਰ ਉਹਨੂੰ ਉਹ ਚੀਜ਼ ਅਲਾਟ ਕਰ ਦਿੱਤੀ ਜਾਂਦੀ ਹੈ। ਲੋਕ ਸਭਾ ਚੋਣਾਂ 'ਚ ਵੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਧੜ ਕਨੈਕਸ਼ਨ ਵੰਡੇ ਸੀ, ਜਾ ਕੇ ਉਹਨਾਂ ਨੂੰ ਵੰਡੇ ਸੀਗੇ ਜਿਨ੍ਹਾਂ ਤੇ ਹੱਥ ਰੱਖਦੇ ਸੀ ਜਥੇਦਾਰ ਕਿ ਜੀ ਆਪਣਾ ਬੰਦਾ, ਇਹਨੇ ਆਪਣੀ ਸਪੋਰਟ ਕੀਤੀ ਹੈ, ਉਹਨੂੰ ਧੜ ਜਿਹੜੇ ਕਨੈਕਸ਼ਨ ਦਿੱਤੇ ਜਾਂਦੇ ਸੀ। ਹੁਣ ਫਿਰ 1,65,000 ਕਨੈਕਸ਼ਨ ਨਿਕਲੇ। ਵੈਸੇ 4,16,097 ਅਰਜ਼ੀਆਂ ਪਈਆਂ ਨੇ ਟਿਊਬਵੈੱਲ ਕਨੈਕਸ਼ਨਾਂ ਦੀਆਂ, ਪਰ 1,65,000 ਕਨੈਕਸ਼ਨ ਹੈ ਜਿਹੜਾ ਗ੍ਰੀਨ ਟ੍ਰਿਬਿਊਨਲ ਦੇ ਵਿੱਚ ਕੇਸ ਗਿਆ ਸੀ, ਉਸ ਤੋਂ ਬਾਅਦ 1,65,000 ਕਨੈਕਸ਼ਨ ਨੂੰ ਮਨਜ਼ੂਰੀ ਮਿਲੀ ਹੈ। ਉਹਦੇ ਵਿੱਚੋਂ 15,000 ਤੇ ਇਹਨਾਂ ਨੇ ਰੱਖਿਆ ਕੋਟਾ NRI ਜਾਂ ਦਲਿਤ ਜਾਂ ਸਕੂਲ, ਇਹੋ ਜਿਹੀਆਂ ਚੀਜ਼ਾਂ ਲਈ 15,000 ਦਾ ਕੋਟਾ ਉਹਨਾਂ ਲਈ ਨਿਯਮਿਤ ਕਰ ਦਿੱਤਾ। ਔਰ 20,000 ਕਨੈਕਸ਼ਨਾਂ ਦਾ ਜਿਹੜਾ ਜ਼ਮੀਨ ਉਹ ਜਿਨ੍ਹਾਂ ਦੀ ਹੱਦਬੰਦੀ ਨਹੀਂ ਹੋਈ ਉਹਨਾਂ ਲਈ ਕੀਤਾ। ਔਰ 25,000 ਕਨੈਕਸ਼ਨ ਦਾ ਕੋਟਾ ਜਿਹੜਾ ਉਹ ਇਹੋ ਜਿਹਾ ਰੱਖ ਦਿੱਤਾ ਜਿਹੜਾ ਜਥੇਦਾਰਾਂ ਦੀ ਸਿਫਾਰਿਸ਼ ਨਾਲ ਮਿਲੇਗਾ। ਹੁਣ ਜਥੇਦਾਰਾਂ ਦਾ ਅਹੁਦਾ ਕੀ ਹੈ, ਸਾਨੂੰ ਇਹ ਵੇਖਣ ਲਈ ਸੰਵਿਧਾਨ ਫਰੋਲਣਾ ਪਏਗਾ, ਕਿਉਂਕਿ ਉੱਥੇ ਤੇ ਹਲਕਾ ਇੰਚਾਰਜ ਜਿਹੜੇ ਲਾਏ ਆ ਉਹ ਵੀ ਕੋਈ ਅਹੁਦਾ ਨਹੀਂ ਹੈ, ਸੰਵਿਧਾਨਕ ਅਹੁਦਾ ਨਹੀਂ ਹਲਕਾ ਇੰਚਾਰਜ। ਹੁਣ ਜਥੇਦਾਰ ਵਾਲਾ ਅਹੁਦਾ ਲੱਭਣ ਲਈ ਸਾਨੂੰ ਕਿਤਾਬਾਂ ਫਰੋਲਣੀਆਂ ਪੈਣਗੀਆਂ, ਪਰ ਮੈਨੂੰ ਨਹੀਂ ਲੱਗਦਾ ਕਿਤੋਂ ਉਹ ਅਹੁਦਾ ਮਿਲੇ। ਪਰ ਉਹ ਬੰਦਾ ਸਿਫਾਰਿਸ਼ ਕਰੇਗਾ ਸਰਕਾਰੀ ਚੀਜ਼ ਲੈਣ ਲਈ ਕਿ ਇਹਨੂੰ ਦਿਓ, ਇਹਨੂੰ ਨਾ ਦਿਓ। ਪਰ ਮਸਲਾ ਉੱਥੇ ਹੀ ਆ ਜਾਂਦਾ ਜੀ ਕਿ ਪਿੰਡ ਪੱਧਰ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਨਿੱਜੀ ਵੀ ਹੁੰਦੀਆਂ ਕਿਹੜਾ ਹੁੰਦੀਆਂ, ਸਿਆਸੀ ਕਿਹੜਾ ਵੀ ਹੁੰਦੀਆਂ, ਬਹੁਤ ਕੁਛ ਹੁੰਦਾ ਹੈ। ਤਾਂ ਜਿਹੜਾ ਬੰਦਾ ਮੰਨ ਲਓ ਅਕਾਲੀ ਦਲ ਨੂੰ ਵੋਟ ਨਹੀਂ ਕਰਦਾ ਜਾਂ ਜਿਹੜਾ ਸਰਪੰਚ ਦੀ ਖੁਸ਼ਾਮਦ ਨਹੀਂ ਕਰਦਾ, ਜਥੇਦਾਰ ਦੇ ਮੇਜ਼ ਨਹੀਂ ਝਾੜਦਾ, ਕਿ ਉਹ ਇਹਨਾਂ ਚੀਜ਼ਾਂ ਦਾ ਹੱਕਦਾਰ ਨਹੀਂ? ਭਾਵੇਂ ਉਹ ਮੰਨ ਲਓ 2-3 ਕਿੱਲਿਆਂ ਦਾ ਮਾਲਕ ਆ, ਟੁੱਟੀ ਜੀ ਕਿਸਾਨੀ ਆ ਉਹਦੇ ਕੋਲ, ਕੀ ਉਹਨੂੰ ਇਸ ਆਧਾਰ ਤੇ ਹੀ ਸਰਕਾਰੀ ਸਹੂਲਤ ਨਹੀਂ ਮਿਲ ਸਕਦੀ ਕਿ ਉਹ ਅਕਾਲੀ ਦਲ ਦਾ ਵਫਾਦਾਰ ਨਹੀਂ ਹੈ? ਜੀ ਜੀ ਜੀ। ਤੇ ਆਪਾਂ ਮਿੰਟੂ ਜੀ ਜੇ ਅਗਲੀ ਗੱਲ ਕਰੀਏ ਵੀ ਅਕਾਲੀਆਂ ਦੀਆਂ ਜਿਹੜੀਆਂ ਬੱਸਾਂ ਆ ਉਹਨਾਂ ਨੂੰ ਲੈ ਕੇ ਕੈਪਟਨ ਅਮਰਿੰਦਰ ਤੇ ਪ੍ਰਤਾਪ ਬਾਜਵਾ ਉਹਨਾਂ ਦੋਨਾਂ ਦੇ ਦੁਆਰਾ ਜਿਹੜੇ ਸਖਤ ਬਿਆਨਬਾਜ਼ੀ ਹੋਈ। ਹਾਂਜੀ, ਇਹ ਬੱਸਾਂ ਵਾਲਾ ਮਾਮਲਾ, ਕਿਉਂਕਿ ਤੁਹਾਨੂੰ ਪਤਾ ਕਿ ਹਰੇਕ ਹਫ਼ਤੇ ਹੀ ਇਸ ਤਰ੍ਹਾਂ ਦੀ ਕੋਈ ਨਾ ਕੋਈ ਘਟਨਾ ਜਿਹੜੀ ਉਹ ਸਾਹਮਣੇ ਆ ਜਾਂਦੀ ਹੈ। ਔਰ ਬੱਸਾਂ ਜਿਹੜੀਆਂ ਉਹ ਅਕਾਲੀਆਂ ਦੀਆਂ, ਹਾਲਾਂਕਿ ਕਾਂਗਰਸੀਆਂ ਦੀਆਂ ਖੁਦ ਬਹੁਤ ਵੱਡੀਆਂ ਵੱਡੀਆਂ ਟਰਾਂਸਪੋਰਟਾਂ ਨੇ, ਅਵਤਾਰ ਹੈਨਰੀ ਦੀ ਹੈ ਇਹ ਹੈ, ਪਰ ਇਹਨਾਂ ਦਾ ਜਿਹੜਾ ਰਹਿ ਕੇ ਉਹ ਆ ਜਾਂਦਾ ਸਾਹਮਣੇ ਕਿ ਕਦੇ ਚੰਨੂ ਦੇ ਵਿੱਚ ਕਾਂਡ ਕਰ ਦਿੱਤਾ, ਕਦੇ ਮੋਗੇ ਦੇ ਵਿੱਚ ਕਰ ਦਿੱਤਾ, ਕਦੇ ਮਖੂ ਕਰ ਦਿੱਤਾ, ਕਦੇ ਇੱਧਰ ਮੋਰਿੰਡੇ ਕੋਲ ਕਰ ਦਿੱਤਾ। ਸੋ ਹਰੇਕ ਥਾਂ ਜਿਹੜੀ ਹੈ ਖਬਰਾਂ
ਅਕਾਲੀਆਂ ਨਾਲ ਜੁੜੀਆਂ ਹੁੰਦੀਆਂ, ਤਾਂ ਕਰਕੇ ਸਿਆਸਤ ਵੀ ਹੈ ਜਿਹੜੀ ਉਹ ਅਕਾਲੀ ਬੱਸਾਂ ਤੇ ਹੈ ਜਿਹੜੀ ਆ ਕੇ ਕੇਂਦਰਿਤ ਹੋ ਗਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਬੜਾ ਤਗੜਾ ਬਿਆਨ ਦਿੱਤਾ। ਉਹਨੇ ਕਿਹਾ ਕਿ ਇੱਕ ਵਾਰ ਸਾਰੀਆਂ ਅਕਾਲੀਆਂ ਦੀਆਂ ਬੱਸਾਂ ਬੰਦ ਕਰ ਦਿਓ, ਡਰਾਈਵਰਾਂ ਦਾ ਜਿਹੜਾ ਇੱਕ ਸਖਤ ਟੈਸਟ ਲਓ ਕਿ ਉਹ ਜਿਸਮਾਨੀ ਤੌਰ ਤੇ ਮਾਨਸਿਕ ਤੌਰ ਤੇ ਫਿੱਟ ਨੇ। ਔਰ ਦੂਜੇ ਪਾਸੇ ਬਾਜਵਾ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਪੈਸੇ ਲਈ ਜ਼ਮੀਰ ਵੇਚਣ ਦੀ ਥਾਂ ਤੇ ਬਾਦਲ ਆਪਣੀਆਂ ਬੱਸਾਂ ਜਿਹੜੀਆਂ ਵੇਚ ਦੇਣ। ਦੋਵੇਂ ਬਿਆਨ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਨੇ, ਪਰ ਮੈਨੂੰ ਲੱਗਦਾ ਕਿ ਵੇਚਣ ਦੀ ਥਾਂ ਤੇ ਬੱਸਾਂ ਆਪਾਂ ਵੇਚਣ ਦੀ ਜੇ ਗੱਲ ਕਰੀਏ ਜਾਂ ਉਹਨਾਂ ਨੂੰ ਖਿਲਾਰਨ ਦੀ ਗੱਲ ਕਰੀਏ, ਜਿਸ ਬੱਸ ਕੋਲ ਪਰਮਿਟ ਹੈ ਉਹਨੂੰ ਅਸੀਂ ਨਹੀਂ ਰੋਕ ਸਕਦੇ, ਉਹ ਚੱਲੇ ਜੀ ਸਦਕੇ ਚੱਲੇ। ਪਰ ਜਿਹੜੀ ਕੈਪਟਨ ਦੀ ਇਹ ਗੱਲ ਆ ਕਿ ਟੈਸਟ ਲੈ ਜਾਣ, ਇਹ ਚੀਜ਼ 'ਚ ਦਮ ਹੈ। ਪਰ ਇਹ ਪਿਛਲੀ ਵਾਰੀ ਵੀ ਹੋਇਆ ਸੀ, ਮੋਗਾ ਕਾਂਡ ਜਦੋਂ ਹੋ ਗਿਆ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਇੱਕ ਹਫ਼ਤੇ ਲਈ ਆਪਦੀ ਟਰਾਂਸਪੋਰਟ ਬੰਦ ਕਰਕੇ ਸਾਡੇ ਨੇੜੇ ਇੱਕ ਮਾਹੂਆਣਾ ਜਿਹੜਾ ਡਰਾਈਵਿੰਗ ਟੈਸਟ ਦਾ ਸਭ ਤੋਂ ਵੱਡਾ ਕੇਂਦਰ ਹੈ, ਇੱਥੇ ਸਾਰੇ ਡਰਾਈਵਰ ਕੰਡਕਟਰ ਭੇਜ ਦਿੱਤੇ ਸੀ। ਇੱਥੇ ਟ੍ਰੇਨਿੰਗ ਵੀ ਹੋਈ, ਉਹਨਾਂ ਨੂੰ ਪ੍ਰੇਰਿਤ ਵੀ ਕੀਤਾ ਗਿਆ ਮਾਨਸਿਕ ਤੌਰ ਤੇ। ਪਰ ਨਤੀਜਾ ਕੀ ਨਿਕਲਿਆ? ਨਤੀਜਾ ਫਿਰ ਸਿਫਰ ਦਾ ਸਿਫਰ ਹੈ। ਸੋ ਮੈਨੂੰ ਲੱਗਦਾ ਜੀ ਕਿ ਗੱਲ ਅਸਲ ਦੇ ਵਿੱਚ ਜਿਹੜੀ ਉਹ ਇਹ ਹੈ ਕਿ ਜਿਹੜੀ ਇਹਨਾਂ ਦੀ ਟਾਈਮ ਟੇਬਲ ਹੈ, ਟਾਈਮਿੰਗ ਹੈ ਜਿਹੜੀ ਬੱਸਾਂ ਦੀ, ਉਹ ਖੰਗਾਲਣੀ ਪਵੇਗੀ ਕਿ ਡਰਾਈਵਰ ਕੰਡਕਟਰ ਨੂੰ ਟਾਈਮ ਇੱਕ ਸ਼ਹਿਰ ਤੋਂ ਦੂਜੇ ਸ਼ਹਿਰ ਲਈ ਜਾਣ ਲਈ ਕਿੰਨਾ ਮਿਲਦਾ ਹੈ, ਇਹ ਵੀ ਚੀਜ਼ ਦੇਖਣੀ ਹੋਏਗੀ। ਔਰ ਦੂਸਰੀ ਚੀਜ਼ ਕਿ ਬਹੁਤ ਸਾਰੇ ਡਰਾਈਵਰ ਕੰਡਕਟਰ ਆ ਜਿਹੜੇ ਉਹ ਟਰੱਕਾਂ ਤੋਂ ਆਏ ਹੁੰਦੇ ਆ, ਟਰੱਕਾਂ ਤੋਂ ਬੱਸਾਂ ਵਾਲੇ ਮਹਿਕਮੇ 'ਚ ਆ ਜਾਂਦੇ ਆ। ਟਰੱਕ ਦਾ ਚਲਾਉਣਾ ਤੇ ਬੱਸ ਦਾ ਚਲਾਉਣਾ, ਇਹ ਵੀ ਆਪਣੇ ਆਪ ਦੇ ਵਿੱਚ ਬੜਾ ਫਰਕ ਹੈ। ਸੋ ਦੋਵੇਂ ਚੀਜ਼ਾਂ ਹੈ ਜੀ। ਡਰਾਈਵਰ ਕੰਡਕਟਰ ਦੇ ਜਿੱਥੇ ਟੈਸਟ ਨਸ਼ੇ ਵਾਲੇ ਜਾਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ, ਉੱਥੇ ਇਹਨਾਂ ਚੀਜ਼ਾਂ ਨੂੰ ਵੇਖਣਾ ਪਵੇਗਾ ਕਿ ਟਾਈਮਿੰਗ ਹੈ ਜਿਹੜੀ ਬੱਸਾਂ ਦੀ ਕੀ ਹੈ, ਕਿਉਂਕਿ ਪਰਮਿਟ ਇਹਨਾਂ ਨੇ ਧੜਾ ਧੜ ਲਏ ਆ। ਇੱਕ ਪਰਮਿਟ ਤੇ 5 ਵੀ ਚੱਲਦੀਆਂ ਸਰਕਾਰੀ ਲਾਰੀਆਂ ਜਿਹੜੀਆਂ, ਤਾਂ ਉਹ ਜਿਹੜਾ ਬੱਸਾਂ ਦਾ ਏਡੇ ਵੱਡੇ ਪੱਧਰ ਤੇ ਪੈ ਜਾਣਾ, ਉਹ ਜਿਹੜਾ ਟਾਈਮ ਟੇਬਲ ਸੀ ਉਹ ਸੁੰਗੜ ਗਿਆ। ਸੁੰਗੜੇ ਹੋਏ ਟਾਈਮ ਟੇਬਲ ਦੇ ਵਿੱਚ ਬੱਸਾਂ ਜਿਹੜੀਆਂ ਉਹ ਫਿਰ ਜਹਾਜ਼ਾਂ ਵਾਂਗੂ ਭਜਾਈਆਂ ਜਾਂਦੀਆਂ, ਜਹਾਜ਼ਾਂ ਵਾਂਗੂ ਉਡਾਈਆਂ ਜਾਂਦੀਆਂ ਸੜਕਾਂ ਤੇ। ਉਹ ਚੀਜ਼ ਦੇਖਣੀ ਪਵੇਗੀ। ਸਿਆਸਤ ਆਪਦੀ ਥਾਂ ਤੇ ਹੋਵੇ, ਪਰ ਹੱਲ ਮੈਨੂੰ ਇਹ ਲੱਗਦਾ ਕਿ ਦੋਏ ਪੱਖ ਦੇਖ ਕੇ ਹੋ ਸਕਦਾ ਹੈ। ਜੀ 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 ਬਿਲਕੁਲ। ਅਤੇ ਮਿੰਟੂ ਜੀ, ਬਹੁਤ ਬਹੁਤ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ। ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਦੇ ਬਾਰੇ ਸਾਨੂੰ ਵਿਸਤਾਰ ਦੇ ਵਿੱਚ ਜਾਣਕਾਰੀ ਦਿੱਤੀ। ਅਗਲੇ ਬੁਲਟਨ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸ਼ੁਕਰੀਆ ਧੰਨਵਾਦ। ਤੇ ਸਰੋਤਿਓ, ਇਹ ਸੀਗੇ ਮਿੰਟੂ ਗੁਰੂਸਰੀਆ ਜੀ, ਸਾਡੇ ਨਾਲ ਜੁੜਦੇ ਨੇ ਬਲਤੇਜ ਪੰਨੂ ਜੀ ਦੀ ਗੈਰ ਹਾਜ਼ਰੀ ਦੇ ਵਿੱਚ। ਅਤੇ ਬਲਤੇਜ ਪੰਨੂ ਜੀ, ਜਿੱਦਾਂ ਤੁਹਾਡੇ ਲਈ ਪੇਸ਼ ਕਰਦੇ ਹੁੰਦੇ ਆ ਅੱਜਨਾਮਾ, ਸੋ ਮੇਰੇ ਵੱਲੋਂ ਵੀ ਕੋਸ਼ਿਸ਼ ਆ ਵੀ ਤੁਹਾਡੇ ਨਾਲ ਜਿਹੜਾ ਹੈ ਉਹ ਅੱਜਨਾਮਾ ਤੀਸਮਾਰ ਖਾਂ ਹੁਣਾਂ ਦਾ ਲਿਖਿਆ ਹੋਇਆ ਉਹ ਸਾਂਝੇ ਕਰਦੇ ਹੋਏ ਜਾਈਏ। ਕਹਿੰਦੇ, ਰਹਿਣ ਖੁਰਾਕ ਦੇ ਮਾਹਰ ਸਾਰੇ, ਸਬਜ਼ੀ ਸਾਗ ਹੁਣ ਰਹੇ ਨਾ ਸ਼ੁੱਧ ਬੇਲੀ, ਮਿਲਦੇ ਸਾਫ਼ ਨਹੀਂ ਸੇਬ ਜਾਂ ਅੰਬ ਕੇਲਾ, ਮਿਲਦਾ ਸ਼ੁੱਧ ਨਹੀਂ ਮੱਝਾਂ ਦਾ ਦੁੱਧ ਬੇਲੀ। ਮਾਹਰ ਕਹਿਣ ਜੇ ਏਦਾਂ ਦਾ ਮਾਲ ਖਾਧਾ, ਮਾਰੀ ਜਾਣੀ ਇਨਸਾਨਾਂ ਦੀ ਬੁੱਧ ਬੇਲੀ। ਆਮ ਬੰਦੇ ਲਈ ਬੁੱਧ ਦਾ ਫਿਕਰ ਹੈ ਨਾ, ਉਹਦਾ ਢਿੱਡ ਦੀ ਭੁੱਖ ਨਾਲ ਯੁੱਧ ਬੇਲੀ। ਆਉਂਦਾ ਕਦੀ ਬਿਆਨ ਸਰਕਾਰ ਦਾ ਈ, ਮੈਗੀ ਖਾਇਓ ਨਾ ਮਾੜੀ ਹੈ ਬੜੀ ਬੇਲੀ। ਸੌਦਾ ਵੱਜ ਜਾਏ ਮੈਗੀ ਵੀ ਵਿਕੀ ਜਾਵੇ, ਵਿਕਦੀ ਚੀਜ਼ ਹਰ ਗਲੀ ਤੇ ਸੜੀ ਬੇਲੀ। ਤੇ ਸਰੋਤਿਓ, ਹੁਣ ਇੱਥੇ ਹੀ ਮੈਨੂੰ ਰਾਜ ਕਰਨਵੀਰ ਸਿੰਘ ਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਆਪ ਸਭ ਨੂੰ ਬਹੁਤ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।